कल्चर का ਜਿਹੜੇ ਅੱਜ ਹੁਕਮਰਾਨਾਂ ਦਾ ਦਰਦ ਜਿਹੜਾ ਅੱਜ ਦੌਰ ਓਵਰਆਲ ਆ ਗਿਆ ਇਹਨਾਂ ਦਾ ਕੋਈ ਜ਼ਬਾਨਾਂ ਨਾਲ ਪੰਜਾਬੀਆਂ ਨਾਲ ਇਹਨਾਂ ਚੀਜ਼ਾਂ ਨਾਲ ਤਲਕ ਨਹੀਂ ਸਰਮਾਇਆਦਾਰਾਂ ਦਾ ਇੱਕ ਵੱਖਰਾ ਮਜ਼ਹਬ ਹੈ ਭਾਵੇਂ ਉਹ ਪੰਜਾਬੀ ਹੈ ਭਾਵੇਂ ਉਹ ਪਖਤੂਨ ਹੈ ਭਾਵੇਂ ਉਹ ਕੋਈ ਹੈ ਭਾਵੇਂ ਉਹ ਬਿਊਰੋਕਰੇਟ ਹੈ ਭਾਵੇਂ ਉਹ ਜਰਨੈਲ ਹੈ ਤੇ ਲਿਹਾਜ਼ਾ ਸਰਮਾਇਆਦਾਰਾਂ ਦੇ ਖਿਲਾਫ ਜਹਾਦ ਵੀ ਅੱਗੇ ਵੀ ਪੰਜਾਬ ਨੇ ਪਹਿਲੇ ਕੀਤਾ ਹੈ ਮੈਂ ਇਹਨਾਂ ਨਾਲ ਬਿਲਕੁਲ ਇਤਫਾਕ ਕਰਦਾ ਅੱਗੋਂ ਵੀ ਸਾਡੇ ਬਿਆਨੀਆਂ ਨੇ ਉਸ ਦੇ ਖਿਲਾਫ ਜਹਾਦ ਕਰਨਾ ਇਨਸ਼ਾਅੱਲਾ ਹੋਏਗਾ ਚੰਦ ਸਾਹਿਬ ਨੇ ਬੜਾ ਅਵਾਮੀ ਅੰਦਾਜ਼ ਦੇ ਵਿੱਚ ਆਪਣਾ ਮੌਕਾ ਬਿਆਨ ਕੀਤਾ ਸਪੀਕਰ ਸਾਹਿਬ ਦੇ ਆਉਣ ਤੋਂ ਪਹਿਲੇ ਨਾ ਉਹਨਾਂ ਦੇ ਸਟਾਫ ਦੇ ਵਿੱਚ ਉਹਨਾਂ ਨੇ ਇੱਕ ਪਰਚੀ ਮੇਰੇ ਸਾਹਮਣੇ ਰੱਖੀ ਕਿ ਮਲਕ ਮੁਹੰਮਦ ਅਹਿਮਦ ਖਾਨ ਉਹਨਾਂ ਦਾ ਨਾਮ ਪੂਰਾ ਲੈਣਾ ਮੈਂ ਦਿਲ 'ਚ ਸੋਚ ਰਿਹਾ ਕਿ ਸ਼ੇਰ ਤੇ ਜਿਹੜਾ ਵੀ ਨਾਮ ਲਵੋ ਉਹ ਪੂਰਾ ਹੀ ਹੁੰਦਾ ਹੈ ਤੇ ਮਲਕ ਸਾਹਿਬ ਪਿਛਲੇ ਸਾਲ ਵੀ ਮਿਹਰਬਾਨੀ ਫਰਮਾਈ ਉਹ ਤਸ਼ਰੀਫ ਲਾਏ ਮੈਂ ਖਾਜਾ ਸਾਦ ਰਫੀਕ ਸਾਹਿਬ ਗੱਲ ਕਰ ਰਹੇ ਸੀ ਕਿ ਯਾਰ ਉਹ ਕਹਿਣ ਲੱਗੇ ਕਿ ਯਾਰ ਠੀਕ ਹੈ ਲੇਕਿਨ ਮੇਰੇ ਤੋਂ ਵੀ ਅੱਛਾ ਬੁਲਾਰ ਮਲਕ ਅਹਿਮਦ ਖਾਨ ਸਿਆਣਾ ਵੀ ਹੈ ਗੱਲ ਵੀ ਬੜੀ ਸਹੀ ਕਰਦੇ ਨੇ ਤੇ ਉਹਨਾਂ ਦੀ ਮਿਹਰਬਾਨੀ ਕਿ ਉਹ ਤਸ਼ਰੀਫ ਲਿਆਏ ਅੱਜ ਮਲਕ ਸਾਹਿਬ ਦਾ ਕ੍ਰੈਡਿਟ ਹੈ ਕਿ ਪੰਜਾਬ ਦੀ ਤਾਰੀਖ ਦੇ ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਉਹਦੇ ਵਿੱਚ ਤੁਹਾਨੂੰ ਅਸੈਂਬਲੀ ਦੇ ਵਿੱਚ ਪੰਜਾਬੀ ਬੋਲਣ ਲਈ ਸਪੀਕਰ ਦੀ ਇਜਾਜ਼ਤ ਦੀ ਲੋੜ ਨਹੀਂ ਮਲਕ ਸਾਹਿਬ ਤੁਹਾਡੇ ਤੋਂ ਪਹਿਲਾਂ ਸੁਹੇਲ ਵੜਾਈ ਸਾਹਿਬ ਔਰ ਚੰਦ ਸਾਹਿਬ ਵੀ ਤੁਹਾਡੇ ਸਾਹਮਣੇ ਜਿਹੜੀ ਉਹ ਜ਼ਿਆਦਾ ਗੱਲ ਕੀਤੀ ਹੈ ਅਸੀਂ ਕਿਹਾ ਕਿ ਹੁਣ ਅਸੀਂ ਇਸ ਗੱਲ ਤੋਂ ਸਾਨੂੰ ਨਿਕਲ ਆਉਣਾ ਚਾਹੀਦਾ ਹੈ ਕਿ ਜੀ ਪੰਜਾਬੀ ਜਿਹੜੇ ਨੇ ਉਹ ਆਪਣੀ ਜ਼ੁਬਾਨ ਕੰਪਲੈਕਸ ਦੀ ਵਜ੍ਹਾ ਤੋਂ ਨਹੀਂ ਬੋਲਦੇ ਬੜੇ ਜਿਹੇ ਲੋਕ ਬੋਲਦੇ ਨੇ ਅਸਲ ਗੱਲ ਇਹ ਹੈ ਕਿ ਅਗਰ ਸਕੂਲਾਂ ਦੇ ਵਿੱਚ ਅੱਜ ਪੰਜਾਬੀ ਲੱਗ ਜਾਏ ਨਾ ਤੇ 10 ਸਾਲਾਂ ਬਾਅਦ ਤੁਸੀਂ ਵੇਖਣਾ ਕਿ ਇੱਥੇ ਵੱਡੇ ਤੋਂ ਵੱਡਾ ਜਿਹੜਾ ਦਾਨਸ਼ਵਰ ਹੈ ਉਹ ਵੀ ਪੰਜਾਬੀ ਬੋਲੇ ਔਰ ਪੰਜਾਬੀ ਦੀ ਸਿਰਫ ਬੋਲੀ ਦੀ ਗੱਲ ਨਹੀਂ ਜਿਹੜਾ ਸਾਡਾ ਕਲਚਰ ਹੈ ਔਰ ਜਿਹੜੀ ਸਾਡੀ ਰਵਾਇਤ ਨੇ ਵੇਖੋ ਉਹ ਕੌਮ ਉਹ ਨਸਲਾਂ ਉਹ ਮੁਆਸ਼ਰੇ ਬਾਕੀ ਰਹਿੰਦੇ ਨੇ ਕਿ ਜਿਹੜੀਆਂ ਆਪਣੀਆਂ ਭੈੜੀਆਂ ਸ਼ੈਵਾਂ ਛੱਡਣ ਤੇ ਚੰਗੀਆਂ ਅਪਣਾਉਣ ਅਗਰ ਕੋਈ ਸਾਡੇ ਵਿੱਚ ਖਾਮੀ ਹੈ ਤਾਂ ਸਾਨੂੰ ਉਹ ਛੱਡਣ ਦੇ ਵਿੱਚ ਵੀ ਉਹਦੇ ਤੇ ਮਾਦਰਤ ਕਰਨ ਦੇ ਵੀ ਕੋਈ ਹਰਜ ਨਹੀਂ ਲੇਕਿਨ ਜਿਹੜੀਆਂ ਸਾਡੀਆਂ ਵੈਲਿਊਜ਼ ਦਰੁਸਤ ਨੇ ਜਿਹੜੀਆਂ ਠੀਕ ਨੇ ਉਹਨਾਂ ਦਾ ਸਾਨੂੰ ਮਾਣ ਵੀ ਕਰਨਾ ਚਾਹੀਦਾ ਤੇ ਉਹਨੂੰ ਸਾਨੂੰ ਅੱਗੇ ਵੀ ਵਧਾਉਣਾ ਚਾਹੀਦਾ ਔਰ ਜਿਹੜੀ ਇਸ ਤੋਂ ਵੀ ਅਗਲੀ ਗੱਲ ਹੈ ਜਿਹੜੀ ਹੁਕਮਰਾਨੀ ਦੀ ਲੈਵਲ ਤੇ ਅਪਣਾਉਣ ਦੀ ਲੋੜ ਹੈ ਕਿ ਕਿਸੇ ਇਹ कहना है कि जी हम यहाँ ना पंजाबी है ना बलोच है ना पठान है ना हम पंजाबी हैं भाई असी सब कुछ है वा तो फिर असी पाकिस्तान एक दूजे की इज्जत करो एहतराम करो लेकिन इसका मतलब ये नहीं कि तुसी अपनी होंद ही छड़ दो मैं मलक साहब को गुजारिश करांगा कि वो अपना जरा करना बिस्मिल्लाहिर्रहमानिर्रहीम मैं घुमन साहब पहले तो तुहाडे कोलों ते बाकी जिन्ने लोग इत्थे बैठे ने इन्हां सारिਆਂ ਤੋਂ देर नाल ते माफ़ी मंगना मैं असल च अपने पिंड एक फौतगी के सिलसिले च मसरूफ सा थोड़ा लाउड थोड़ा करना साउंड प्लीज कि जिसले मैं कोशिश की कि इत्थे लाहौर ਨੂੰ ਕਸੂਰੋਂ ਲਾਹੌਰ ਨੂੰ ਆਉਂਦਿਆਂ ਇੱਕ ਟ੍ਰੈਫਿਕ ਦਾ ਇੱਕ ਅਜ਼ਾਬ ਹੈ ਇਹਨੂੰ ਲੱਗਦਾ ਜਿਵੇਂ ਇਨਸਾਨਾਂ ਦਾ ਸਮੁੰਦਰ ਉੱਗਿਆ ਹੋਇਆ ਜਿੰਨਾ ਵੀ ਚਾਰਾ ਕਰੀਏ 2 ਘੰਟੇ ਤੇ ਕਿਤੇ ਨਹੀਂ ਗਿਆ ਮੈਨੂੰ ਜਿਸ ਵੇਲੇ ਤੁਹਾਡਾ ਦਾਵਤਨਾਮਾ ਮਿਲਿਆ ਮੈਨੂੰ ਫੈਸਲ ਰਫੀਕ ਸਾਹਿਬ ਦੀ ਕਾਲ ਆਈ ਤੁਹਾਡੇ ਵੱਲੋਂ ਵੀ ਆਉਂਦਾ ਤੇ ਮੈਨੂੰ ਉਨਾ ਹੀ ਮੋਟਿਵੇਟ ਸੀ ਸ਼ਾਇਦ ਮੁਮਕਿਨ ਹੈ ਮੇਰੇ ਨਾਲ ਰਾਬਤਾ ਕਰਨ 'ਚ ਕੋਈ दिक्कत पेश आई होगी बढ़ के पिछले साल भी थोड़े हुक्मनामे ते हाज़र होया सा ते बड़ा ही अच्छा लगा सी आके अज भी इस दावतनामे का जिहड़ा तुहाडा पंजाब दा सियासी बयानी है वैसे मैं थोड़ा सोचे जरूर पिया कि पंजाब का सियासी बयानी है थोड़ी देर रुकिया जरूर तो फिर जिवें कोई चीज़ फ्लैश कर गई है कोई गल ज़हन खुल गई है मैनू कुछ गल्लां खुलियां जिंदे तो मैनू जरूर ही अंदाज़ा होया कि शायद तुसीं बड़ी एक ज़रूरी गल है जिहड़ी करना चाहते और खुली किस तरह कि चंद दिन पहले मैं आजकल एक सिलसिला शुरू किया है पंजाब असैंबली च मेरी सिर्फ इन्नी कोशिश है कि जिहड़े साडे बच्चे
ਡਿਗਰੀ ਕਾਲਜ ਵਿੱਚ ਜਾਂ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ, ਭਾਵੇਂ ਉਹ ਕੋਈ ਨਿੱਜੀ ਖਾਂ ਦੇ ਨੇ, ਭਾਵੇਂ ਅਟਕ ਦੇ ਨੇ, ਚਾਹੇ ਕਸੂਰ ਦੇ ਨੇ, ਲਾਹੌਰ ਦੇ ਨੇ, ਕਿਤੋਂ ਦੇ ਨੇ, ਲਮਜ਼ ਹੋਵੇ ਜਾਂ ਗਵਰਨਮੈਂਟ ਕਾਲਜ ਹੋਵੇ ਜਾਂ ਕਿਸੇ ਵੀ ਛੋਟੇ ਜ਼ਿਲ੍ਹੇ ਦਾ ਡਿਗਰੀ ਕਾਲਜ ਹੋਵੇ, ਇਹਨਾਂ ਸਾਰੇ ਬੱਚਿਆਂ ਨੂੰ ਅਵਾਮੀ ਨੁਮਾਇੰਦਗਾਨ ਦੇ ਅਵਾਮ ਦੇ ਨਾਲ, ਇਵਾਨ ਦੇ ਨਾਲ ਇਹਨਾਂ ਦੀ ਸ਼ਨਾਸਾਈ ਹੋਣੀ ਚਾਹੀਦੀ ਹੈ ਔਰ ਇਹ ਲੋਕ ਅਸੈਂਬਲੀ ਆਉਣ ਔਰ ਅਸੈਂਬਲੀ ਦੀ ਕਾਰਵਾਈ ਦਾ ਹਿੱਸਾ ਬਣਨ, ਸਿਰਫ ਵੇਖਣ ਦੀ ਹੱਦ ਤੱਕ ਨਹੀਂ। ਅਤੇ ਮੈਂ ਉਹਨਾਂ ਨੂੰ ਕੋਈ ਐਸਾ ਫੋਰਮ ਦਿਆਂ ਜਿੱਥੇ ਆ ਕੇ ਉਹ ਆਪਣੀ ਰਾਏ ਦਾ ਇਜ਼ਹਾਰ ਕਰ ਸਕਣ, ਖੁੱਲ੍ਹ ਕੇ ਗੱਲ ਕਰ ਸਕਣ ਜਿਹੜੀ ਵੀ ਕਰਨੀ ਹੋਵੇ। ਉਸ ਸਿਲਸਿਲੇ 'ਚ ਅਸੀਂ ਇੱਕ ਤਕਰੀਬ ਰੱਖੀ ਅਤੇ ਇੱਕ ਬੱਚੇ ਨੇ, ਕਿਸੇ ਕਾਲਜ ਦਾ ਨੌਜਵਾਨ ਬੱਚਾ ਸੀ, ਉਹਨੇ ਗੱਲ ਕੀਤੀ ਕਿ ਮੈਨੂੰ ਪੰਜਾਬੀ 'ਚ ਪੜ੍ਹਾਇਆ ਕਿਉਂ ਨਹੀਂ ਜਾਂਦਾ। ਮੈਂ ਸਭ ਤੋਂ ਜ਼ਿਆਦਾ ਗੱਲ ਆਪਦੀ ਮਾਦਰੀ ਜ਼ੁਬਾਨ 'ਚ ਬਿਹਤਰ ਸਮਝਣਾ ਔਰ ਮੈਨੂੰ ਅਗਰ ਪੰਜਾਬੀ 'ਚ ਪੜ੍ਹਾਇਆ ਜਾਏ ਤਾਂ ਮੈਂ ਉਹਨੂੰ ਜ਼ਿਆਦਾ ਬਿਹਤਰ ਅੰਦਾਜ਼ ਵਿੱਚ ਸਿੱਖ ਵੀ ਸਕਾਂਗਾ ਅਤੇ ਅੱਗੇ ਲੈ ਕੇ ਚੱਲ ਵੀ ਸਕਾਂਗਾ ਔਰ ਮੇਰੇ ਵਾਸਤੇ ਉਹ ਜ਼ਿਆਦਾ ਮੁਫੀਦ ਹੋਏਗੀ, ਗੱਲ ਬਿਹਤਰ ਹੋਏਗੀ। ਮੈਂ ਉਹਨਾਂ ਦੀ ਗੱਲ ਸੁਣੀ ਅਤੇ ਮੈਂ ਉਹਨਾਂ ਨੂੰ ਫਿਰ ਇਹ ਗੱਲ ਉਹਨਾਂ ਦੀ ਸੁਣਨ ਤੋਂ ਬਾਅਦ ਉਹਨੇ ਕਿਹਾ ਕਿ ਮੇਰਾ ਮਸਲਾ ਬੁਨਿਆਦੀ ਪੰਜਾਬੀ ਪੜ੍ਹਾਉਣ ਦਾ ਹੀ ਸਿਰਫ ਨਹੀਂ ਹੈ, ਮੈਂ ਪੰਜਾਬੀ ਨਾਲ ਪਿੱਛੇ ਦੇਖਣਾ ਹੋਇਆ ਕਿ ਮੇਰਾ ਮਸਲਾ ਤਾਂ ਇਹ ਵੀ ਹੈ ਕਿ ਪੰਜਾਬੀ ਦਾ ਰਸਮੁਲ ਖਤ ਕਿਹੜੇ ਵੇਲੇ ਅਰਬੀ ਹੋਇਆ। ਮੈਨੂੰ ਦੇਖਣਾ ਪਏਗਾ ਕਿ ਜਿਹੜਾ ਉਰਦੂ ਦਾ ਰਸਮੁਲ ਖਤ ਮੈਂ ਅਰਬੀ ਰਸਮੁਲ ਖਤ ਵਿੱਚ ਪੰਜਾਬੀ ਲਿਖਣੀ ਸ਼ੁਰੂ ਕੀਤੀ, ਕਿਆ ਪੰਜਾਬ ਦੀ ਤਾਰੀਖ ਵਿੱਚ ਇਸ ਪੰਜਾਬ ਦੇ ਸਿਆਸੀ ਬਿਆਨੀਅਤ ਇਸ ਗੱਲ ਦਾ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾਏ। ਅੱਛਾ ਚਲੋ, ਅਗਰ ਅੱਜ ਕੋਈ ਝਗੜਾ ਪਾਕਿਸਤਾਨ 'ਚ ਬੈਠੀਆਂ ਮੁਖਤਲਿਫ ਕੌਮਾਂ ਦਾ ਕਿਤੇ ਪੈ ਜਾਂਦਾ ਹੈ ਕਿ ਕਿਉਂ ਬਈ ਅਫਗਾਨਿਸਤਾਨ ਦੇ ਨਾਲ ਜਿਹੜੀ ਡਿਊਰਿੰਗ ਲਾਈਨ ਹੈ ਔਰ ਉਹ 22 ਬਣੀ ਹੋਈ ਹੈ ਝਗੜੇ ਦੀ, ਲਿਟਰਲੀ ਉਹ ਇੱਕ ਵਾਰਫੇਅਰ ਹੈ ਔਰ ਉਹ ਕਈ ਦਿਹਾਈਆਂ 'ਤੇ ਮੁਸ਼ਤਮਿਲ ਹੋ ਗਈ ਹੈ ਪਾਕਿਸਤਾਨ ਦੇ ਵਜੂਦ ਦੇ ਨਾਲ ਔਰ ਉਸ ਤੋਂ ਵੀ ਕਬਲ ਪ੍ਰੀ ਪਾਰਟੀਸ਼ਨ ਡਿਊਰਿੰਗ ਲਾਈਨ ਦਾ ਝਗੜਾ ਮੌਜੂਦ ਪਿਆ ਰਿਹਾ ਹੈ। ਅਤੇ ਜ਼ਰਾ ਇਹ ਵੀ ਵੇਖੀਏ ਕਿ ਜਿਹੜੀ ਲਕੀਰ ਪੰਜਾਬ ਦੇ ਵਿੱਚ ਖਿੱਚੀ ਉਹਦਾ ਵੀ ਕੋਈ ਮਸਲਾ ਹੈ ਕਿ ਪੰਜਾਬ ਦੇ ਸਿਆਸੀ ਬਿਆਨੀਅਤ 'ਤੇ ਉਸ ਲਕੀਰ ਦਾ ਵੀ ਕੋਈ ਅਸਰ ਹੈ। ਯਾਨੀ ਅੱਧਾ ਪੰਜਾਬ ਵੰਡਿਆ ਗਿਆ, ਉਸ ਵੰਡ ਦਾ ਕਿਆ ਕੋਈ ਐਸਾ ਸਪਿਲ ਓਵਰ, ਕਿਆ ਪਾਕਿਸਤਾਨੀਅਤ 'ਤੇ ਵੀ ਉਹਦਾ ਕੋਈ ਸਪਿਲ ਓਵਰ ਹੈ। ਮੈਂ ਜਿਸ ਵੇਲੇ ਮੈਨੂੰ ਤੁਹਾਡਾ ਇਹ ਪੈਗਾਮ ਮਿਲਿਆ ਕਿ ਪੰਜਾਬ ਦਾ ਸਿਆਸੀ ਬਿਆਨੀਆ, ਤੇ ਮੇਰੇ ਜ਼ਿਹਨ 'ਚ ਮੁਖਤਲਿਫ ਸਵਾਲ ਸਨ ਜਿਹੜੇ ਉੱਠ ਰਹੇ ਸਨ ਔਰ ਮੈਂ ਸੋਚ ਰਿਹਾ ਸੀ ਕਿ ਕੀ ਤੁਸੀਂ ਇਹ ਮੌਜੂ ਤੋਂ ਕੀ ਪੰਜਾਬ ਦਾ ਸਿਆਸੀ ਬਿਆਨੀਆ ਮੇ ਵੀ ਜਾਂ ਕਿਸੇ ਤਬਕਿਆਂ ਦੀ ਜਿਨ੍ਹਾਂ ਦੀ ਚੰਦ ਸਾਹਿਬ ਗੱਲ ਕਰ ਰਹੇ। ਚੰਦ ਸਾਹਿਬ ਇੱਕ ਬੜੀ ਤਵਾਨਾ ਆਵਾਜ਼ ਨੇ ਔਰ ਮੈਨੂੰ ਪਤਾ ਹੈ ਬੜੇ ਅਵਾਮੀ ਆਦਮੀ ਨੇ। ਨਾ ਸਿਰਫ ਇਹ ਇਹਨਾਂ ਦਾ ਪੂਰਾ ਜਿਹੜਾ ਪਿੱਛੇ ਸਿਲਸਿਲਾ ਹੈ, ਮੈਂ ਉਹਨਾਂ ਨੂੰ ਦੇਖਿਆ ਹੈ ਕਿ ਇਹਨਾਂ ਦੀ ਇੱਕ ਬੜੀ ਵੱਡੀ ਅਵਾਮੀ ਹਮਾਇਤ ਵੀ ਹੈ ਔਰ ਬੜੇ ਆਪਣੇ ਲੋਕਾਂ ਨਾਲ ਜੁੜੇ ਲੋਕ ਨੇ। ਅਤੇ ਬਿਲਕੁਲ ਇਸ ਤਹਿਸਾਲ ਦੇ ਖਿਲਾਫ ਜਿੱਥੇ ਕਿਸੇ 'ਤੇ ਮਾੜੇ ਬੰਦੇ ਨਾਲ ਜ਼ਿਆਦਤੀ, ਉਹ ਸਿਸਟਮ ਦੀ ਜ਼ਿਆਦਤੀ ਹੈ, ਭਾਵੇਂ ਉਹ ਮਾਲ ਪਟਵਾਰ ਦੀ ਹੈ, ਪੁਲਿਸ ਸਰਕਾਰ ਦੀ ਹੈ, ਕਿਸੇ ਦੀ ਵੀ ਗਿਣ ਲਓ, ਕਿਸੇ ਤਗੜੇ ਕਾਰੋਬਾਰੀ ਅਮੀਰ ਬੰਦੇ ਸਰਮਾਇਆਦਾਰ ਦੀ ਹੈ, ਮਜ਼ਦੂਰ ਦੇ ਨਾਲ ਉਹਦਾ ਧੱਕਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਚੰਦ ਸਾਹਿਬ ਆਵਾਜ਼ ਉਠਾਉਂਦੇ ਨੇ ਔਰ ਉਹ ਜਿਹੜੇ ਮਾੜੇ ਲੋਕ ਨੇ ਉਹਨਾਂ ਦੀ ਗੱਲ ਕਰਦੇ ਨੇ, ਜਿਸ ਕੋਈ ਸ਼ੱਕ ਨਹੀਂ, ਪਰ ਉਹ ਮਾੜੇ ਤਾਂ ਸਾਰੇ ਸਾਂਝੇ ਨੇ, ਇੱਕੋ ਜਿਹੇ ਮਾੜੇ ਨੇ। ਉਹ ਮਾੜੇ ਪੰਜਾਬ 'ਚ ਵੀ ਹੋ ਜਿਹੇ ਨੇ, ਉਹ ਮਾੜੇ ਸਿੰਧ 'ਚ ਵੀ ਹੋ ਜਿਹੇ ਨੇ, ਉਹ ਮਾੜੇ ਬਲੋਚਿਸਤਾਨ 'ਚ ਵੀ ਜਿਹੇ ਹੋਣਗੇ, ਕਸ਼ਮੀਰ 'ਚ ਵੀ ਹੋਣੇ ਨੇ। ਉਹ ਮਾੜੇ ਮੈਨੂੰ 100% ਯਕੀਨ ਹੈ ਕਿ ਮਾੜਾ ਹੀ ਹੈ ਅਤੇ ਤਗੜਾ ਹੀ ਹੈ, ਅਤੇ ਮਾੜੇ ਦੀ ਜਾਨ ਖਾਣ ਲਈ ਤਗੜਾ ਬੈਠਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹ ਜ਼ਬਰ ਦਾ ਧੱਕਾ ਚੱਲਦਾ ਹੀ ਪਿਆ। ਬਰਕੈਫ ਪੰਜਾਬ ਕੁਛ ਬੁਨਿਆਦੀ ਚੀਜ਼ਾਂ ਮੰਗਦਾ ਹੈ, ਜਿਹੜੀਆਂ ਚੀਜ਼ਾਂ ਸਿਰਫ ਪੰਜਾਬੀ ਦੇ ਨਾਲ ਹੀ ਜੁੜੀਆਂ ਨੇ। ਔਰ ਪੰਜਾਬੀ ਸਿਰਫ ਪੰਜਾਬੀ ਜ਼ੁਬਾਨ ਦਾ ਨਾਂ ਨਹੀਂ ਹੈ, ਪੰਜਾਬੀ ਮੇਰਾ ਵੇ ਆਫ ਲਾਈਫ ਵੀ ਹੈ, ਪੰਜਾਬੀ ਮੇਰਾ ਰਿਤਲ ਵੀ ਹੈ। ਪੰਜਾਬ ਦੇ ਨਾਲ ਜਿਵੇਂ ਗੰਦਮ ਪੰਜਾਬ ਨਾਲ ਜੁੜੀ ਹੈ, ਗੰਦਮ ਦੀ ਪੰਜਾਬ ਨਾਲ ਜਿਹੜੀ ਜੁੜਤ ਹੈ ਇਹ ਸ਼ਾਇਦ ਕਿਤੇ ਗੰਦਮ ਪੈਦਾ ਕਰਨ ਵਾਲੇ ਹੋਰ ਮੁਲਕਾਂ 'ਚ ਹੋਵੇਗੀ, ਪਰ ਉਹ ਮੇਲਾ ਠੇਲਾ, ਉਹ ਫੈਸਟੀਵਿਟੀ ਜਿਹੜੀ ਮੇਰੀ ਰਹਿਤਲ ਨਾਲ ਹੈ ਉਹ ਸ਼ਾਇਦ ਕਿਤੇ ਹੋਰ ਨਹੀਂ ਹੈ। ਮੈਂ ਵੱਡੇ ਵੀਟ ਪ੍ਰੋਡਿਊਸਿੰਗ ਮੁਲਕਾਂ ਦਾ ਮੈਂ ਨਜ਼ਦੀਕ ਤੋਂ ਦੇਖਿਆ ਹੈ। ਯੂਨਾਈਟਿਡ ਸਟੇਟਸ ਹੈ, ਬਹੁਤ ਵੱਡਾ ਵੀਟ ਪ੍ਰੋਡਿਊਸਿੰਗ ਹੈ,
ਬਟ ਇਟ ਇਜ਼ ਜਸਟ ਅ ਕ੍ਰੌਪ। ਉਹਦੇ ਨਾਲ ਕੋਈ ਉਹਦੀ ਫੈਸਟੀਵਿਟੀ ਉਹਦੇ ਨਾਲ ਨਹੀਂ ਜੁੜੀ। ਮੇਰੇ ਬਿਲਕੁਲ ਹਮਸਾਏ 'ਚ ਨੇਬਰਸ 'ਚ ਸਿੰਧ ਹੈ। ਸਿੰਧ ਬਹੁਤ ਵੱਡੀ ਵੀਟ ਪ੍ਰੋਡਿਊਸਿੰਗ ਪ੍ਰੋਵਿੰਸ ਹੈ, ਲੇਕਿਨ ਉਹਦੀ ਕੋਈ ਫੈਸਟੀਵਿਟੀ ਇਹਦੇ ਨਾਲ ਨਹੀਂ ਜੁੜੀ, ਕੋਈ ਵੇ ਆਫ ਲਾਈਫ ਦਾ ਰਿਸ਼ਤਾ ਉਹਦੇ ਨਾਲ ਨਹੀਂ ਹੈ। ਪੰਜਾਬ ਦੇ ਨਾਲ ਮੇਰੀ ਹੋਰ ਕਈ ਚੀਜ਼ਾਂ ਦੀ ਜੁੜਤ ਹੈ, ਜਿਹੜੀ ਮੇਰੀ ਪੰਜਾਬ ਦੇ ਮੇਰੇ ਮੌਸਮ ਪੰਜਾਬ ਦੇ ਦੁਨੀਆ 'ਚ ਕਿਤੇ ਨਹੀਂ, ਜਿਹੜੀ ਮੇਰੀ ਪੰਜਾਬ ਦੀ ਅੱਜ ਸਮੌਗ ਸ਼ਾਇਦ ਪੰਜਾਬ ਦੀ ਇਸੇ 'ਚ ਜਾਂ ਕਿਸੇ ਹੋਰ ਪਾਸੇ ਨਹੀਂ। ਤੇ ਪੰਜਾਬ ਤਕਾਜ਼ਾ ਕਰ ਰਿਹਾ ਹੈ ਕਿ ਜਿਹੜਾ ਐਡਾ ਹਰਾ ਭਰਾ ਸੀ ਪੰਜਾਬ, ਜਿਹੜਾ ਐਡਾ ਰਹਿਣ ਵਾਲੀ ਥਾਂ ਸੀ ਕਿ ਦੁਨੀਆ ਇਹਨੂੰ ਇੱਕ ਜਗ੍ਹਾ ਦੇ ਤੌਰ 'ਤੇ ਵੇਖ ਰਹੀ ਸੀ, ਅੱਜ ਇੱਥੇ ਮੇਰਾ ਸਾਹ ਲੈਣਾ ਔਖਾ ਹੋ ਗਿਆ। ਤੇ ਮੈਂ ਹੁਣ ਵੱਡੇ ਵੱਡੇ ਖੁਦਾਵਾਂ ਨੂੰ, ਵੱਡੇ ਵੱਡੇ ਰੱਬਾਂ ਨੂੰ ਕੀ ਕਰਾਂ? ਮੈਨੂੰ ਤਾਂ ਛੋਟੇ ਛੋਟੇ ਆਈ ਨੀਡ ਸਮੌਲ ਗੋਡਸ ਆਫ ਸਮੌਲ ਥਿੰਗਸ। ਮੈਨੂੰ ਜਿਹੜਾ ਮੇਰੀ ਆਬੋ ਹਵਾ ਸਾਫ਼ ਕਰ ਦੇ, ਜਿਹੜਾ ਇਸ ਸਮੌਗ ਤੋਂ ਮੇਰੀ ਜਾਨ ਛੁਡਾ ਦੇ, ਜਿਹੜਾ ਮੇਰੇ ਇਸ ਯੂਰੋ 2 ਡੀਜ਼ਲ ਨੂੰ ਬੰਦ ਕਰ ਦੇ ਪਾਕਿਸਤਾਨ 'ਚ, ਇੱਥੇ ਇਸ ਕਾਲੇ ਡੀਜ਼ਲ ਨੂੰ ਬੰਦ ਪੰਜਾਬ 'ਚ ਕਰ ਦੇ। ਔਰ ਇਹ ਪੰਜਾਬ ਚੀਕਾਂ ਮਾਰ ਮਾਰ ਕੇ ਕਹਿ ਰਿਹਾ ਕਿ ਇਹਨੂੰ ਕੋਈ ਯੂਰੋ 5 ਚਲਾਓ, ਉਸ ਮੈਨੂੰ ਜ਼ਿੰਦਾ ਰਹਿਣ ਦਾ ਹੱਕ ਰੱਖੋ। ਮੈਨੂੰ ਇੱਥੋਂ ਇਸ ਕਾਲੇ ਧੂਏ ਤੋਂ, ਇਸ ਕਾਲੀ ਚਿਮਨੀ ਤੋਂ, ਇਸ ਗੰਧ ਤੋਂ ਮੇਰੇ ਪੰਜਾਬ ਦਾ ਅੱਜ ਤੁਸੀਂ ਕਿਤੇ ਪੂਰੀ ਦੁਨੀਆ ਦੇ ਦਿੱਲੀ ਤੋਂ ਲੈ ਕੇ ਪੰਜਾਬ ਇੱਥੋਂ ਤੱਕ ਪੰਜਾਬ ਇਹ ਤੇ ਕਿਉਂ ਇਸ ਮੁਸ਼ਕਲ 'ਚ ਫਸ ਗਏ, ਇਸ ਸਿਆਪੇ 'ਚ ਫਸ ਗਏ ਕਿ ਉੱਥੇ ਸਾਹ ਲੈਣਾ ਵੀ ਪੰਜਾਬ 'ਚ ਔਖਾ ਹੋਇਆ। ਅਤੇ ਪੰਜਾਬ ਦਾ ਬਿਆਨੀਆ ਇਹ ਸਿਆਸੀ ਹੈ ਕਿ ਨਹੀਂ ਕਿ ਮੈਨੂੰ ਇੱਥੇ ਜ਼ਿੰਦਾ ਰਹਿਣ ਲਈ ਇੱਕ ਫਜ਼ਾ ਚਾਹੀਦੀ ਹੈ, ਇਹ ਮੈਂ ਤੁਹਾਡੇ ਨੂੰ ਛੱਡਣਾ। ਬਹਰਹਾਲ ਇਹ ਮਸਲੇ ਨਹੀਂ, ਮੇਰੀ ਵੇ ਆਫ ਲਾਈਫ ਮੇਰੇ ਤੋਂ ਖੁਸ਼ ਹੈ, ਮੇਰੀ ਇੱਥੇ ਜ਼ਿੰਦਾ ਰਹਿਣ ਦੀ, ਸਾਹ ਲੈਣ ਦੀ ਜਿਹੜੀ ਮੇਰੀ ਇੱਥੇ ਜ਼ਿੰਦਗੀ ਸੀ ਉਹ ਮੇਰੇ ਤੋਂ ਖੁਸ਼ ਹੈ। ਅਤੇ ਫਿਰ ਮੇਰਾ ਬਿਆਨੀਆ ਕੀ ਹੋਣਾ ਚਾਹੀਦਾ ਹੈ, ਮੈਂ ਇਹਦੇ 'ਤੇ ਵੀ ਸੋਚਦਾ ਰਿਹਾ। ਹਾਂ, ਕਿਆ ਤਾਲੀਮੀ ਨਿਜ਼ਾਮ ਦੇ ਵਿੱਚ ਜਿਹੜਾ ਸਿਲਸਿਲਾ ਹੈ ਇਹ ਲਿਖਾਈ ਪੜ੍ਹਾਈ ਵਾਲਾ, ਇਹਦੇ 'ਚ ਕਿੰਨਾ ਕੁ ਕੰਮ ਪੰਜਾਬੀ 'ਚ ਅਸੀਂ ਕਰ ਲਿਆ। ਮੈਨੂੰ ਉਸ ਦਿਨ ਘੁੰਮਣ ਸਾਹਿਬ ਮਿਲੇ, ਉਹਨਾਂ ਨੇ ਕੁਝ ਮੈਨੂੰ ਕਿਤਾਬਾਂ ਦਿੱਤੀਆਂ ਕਿ ਪੰਜਾਬੀ 'ਚ ਅਸੀਂ ਬੜਾ ਤਰਜਮਾ ਕੀਤਾ ਹੈ, ਬੜੀ ਅੱਛੀ ਗੱਲ, ਬੜਾ ਅੱਛਾ ਕੰਮ ਹੋਇਆ। ਤੁਹਾਨੂੰ ਪਤਾ ਹੈ ਬੁੱਲੇ ਸ਼ਾਹ ਅਤੇ ਸਾਡੇ ਭਾਈ ਚੌਧਰੀ ਮਨਜ਼ੂਰ ਅਹਿਮਦ ਸਾਹਿਬ, ਬੜੀ ਉਹਨਾਂ ਦੀ ਤਹਿਰੀਕ ਹੈ ਸਿਲਸਿਲੇ 'ਚ, ਔਰ ਮੈਨੂੰ ਬਹੁਤ ਅਸੀਂ ਸਿਆਸੀ ਤੌਰ 'ਤੇ ਮੁਖਾਲਿਫ ਜਮਾਤਾਂ 'ਚ ਖੜ੍ਹੇ ਹਾਂ, ਲੇਕਿਨ ਮੈਨੂੰ ਉਹਨਾਂ ਦਾ ਬਹੁਤ ਇਹਤਰਾਮ ਹੈ ਔਰ ਮੇਰੇ ਜ਼ਿਲ੍ਹੇ ਤੋਂ ਨਹੀਂ। ਔਰ ਉਹਨਾਂ ਨੇ ਬੁੱਲੇ ਸ਼ਾਹ ਦੇ ਬਹੁਤ ਕੰਮ ਕੀਤਾ ਹੈ, ਪੰਜਾਬੀ ਲਈ ਬਹੁਤ ਕੰਮ ਕੀਤਾ ਹੈ। ਉਹਨਾਂ ਦੀ ਬੜੀ ਸ਼ਦੀਦ ਖੁਆਇਸ਼ ਹੈ ਕਿ ਉੱਥੇ ਬੁੱਲੇ ਸ਼ਾਹ ਯੂਨੀਵਰਸਿਟੀ ਵੀ ਹੋਵੇ। ਔਰ ਮੈਂ ਉਹਨਾਂ ਨੂੰ ਕਿਹਾ ਕਿ ਬੇਸ਼ੱਕ ਉਹਦਾ ਚਾਰਟਰ ਤੁਹਾਨੂੰ ਮੈਂ ਬਣਾ ਕੇ ਭੇਜ ਦਿਆਂ, ਫੰਡਸ ਉਹਦੇ ਤੁਹਾਨੂੰ ਮੈਂ ਭੇਜ ਦਿਆਂ, ਲੇਕਿਨ ਉਹਦੀ ਓਨਰਸ਼ਿਪ ਚੌਧਰੀ ਮਨਜ਼ੂਰ ਅਹਿਮਦ ਨਾਲ ਜੁੜੀ ਰਹੇਗੀ ਇਨਸ਼ਾਅੱਲਾ। ਮੈਂ ਪੰਜਾਬੀ ਦੇ ਪੰਜਾਬ ਵਾਸਤੇ ਮੈਂ ਜੋ ਚੋਇਸ ਸਾਹਿਬ ਨੇ ਤਾਰੀਖ ਬਿਆਨ ਕੀਤੀ ਹੋਏਗੀ, ਇਸੇ ਪੰਜਾਬ 'ਚ ਹੀ ਕੋਈ 600-700 ਸਾਲ ਦੀ ਉਸ ਹੁਕਮਰਾਨੀ ਤੋਂ ਬਾਅਦ ਅਗਰ ਕੋਈ ਪਹਿਲੀ ਪੰਜਾਬੀ ਹਕੂਮਤ ਕਿਸੇ ਦੀ ਬਣੀ ਤੇ ਉਹ ਫਿਰ ਰਣਜੀਤ ਸਿੰਘ ਦੀ ਬਣੀ। ਤੇ ਰਣਜੀਤ ਸਿੰਘ ਸਾਡੇ ਨਾਲ ਤਾਂ ਕੋਈ ਚੰਗਾ ਵਰਤ ਕੇ ਨਹੀਂ ਗਿਆ ਉਸ ਵੇਲੇ। ਮੈਂ ਆਪਣੇ ਅਗਰ ਖਿੱਤੇ ਦੀ ਗੱਲ ਕਰਾਂ, ਜਿਸ ਵੇਲੇ ਕਸੂਰ ਫਤਿਹ ਕੀਤਾ ਹੈ, ਤੇ ਕਸੂਰ ਫਤਿਹ ਕਰਨ ਲੱਗਿਆ ਤਾਰੀਖ ਦਾ ਬਦਤਰੀਨ ਕਤਲੇਆਮ ਤਾਰੀਖ ਦਾ ਉੱਥੇ ਹੋਇਆ। ਉੱਥੇ ਲਾਸ਼ਾਂ ਸਨ, ਬੇਰੁੰਦੀਆਂ ਸਨ, ਸਭ ਸੀ। ਇਹ ਉਹ ਪੰਜਾਬੀ ਹਕੂਮਤ ਸੀ। ਤੇ ਇਹਨੂੰ ਤੁਸੀਂ ਕਿਸ ਪਰਾਏ 'ਚ ਰੱਖੋਗੇ? ਇਹਨਾਂ ਸਵਾਲਾਂ ਦੇ ਜਵਾਬ ਵੀ ਕਿੰਨੇ ਮਿਲਣਗੇ? ਲੇਕਿਨ ਇੱਥੇ ਇਸ ਖਿੱਤੇ ਦੀ ਤਾਰੀਖ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਬੜੇ ਵੱਡੇ ਵੱਡੇ ਤਾਰੀਖੀ ਜਬਰ ਨੇ। ਜਿਸ ਵੇਲੇ ਇੱਥੋਂ ਮੈਨੂੰ ਇੱਕ CM ਲਤੀਫ ਦੀ ਕਿਤਾਬ 'ਚੋਂ ਇੱਕ ਹਵਾਲਾ ਮੈਨੂੰ ਯਾਦ ਆ ਰਿਹਾ, ਅਗਰ ਮੈਂ ਸਹੀ ਤਰੀਕੇ ਨਾਲ ਦੇ ਸਕਾਂ, ਤੇ ਜਿਹਦੀ ਤਾਰੀਖ ਕਨਈਆ ਲਾਲ ਨੇ ਵੀ ਕੀਤੀ, ਲਾਹੌਰ ਦੀ ਤਾਰੀਖ। ਇਹਨਾਂ ਦੋਵਾਂ ਤੋਂ ਬਿਹਤਰ ਤੁਸੀਂ ਇੱਥੇ ਪੜ੍ਹਨ ਲਿਖਣ ਵਾਲੇ ਲੋਕ ਬੈਠੇ ਹੋ, ਔਰ ਮੈਂ ਦੇਖ ਸਕਦਾ ਕਿ ਮੈਨੂੰ ਉਹ ਚਿਹਰੇ ਨਜ਼ਰ ਆ ਰਹੇ ਨੇ। ਸੈਯਦ if I'm right, thank you Chair sir for correcting। ਮੈਨੂੰ ਹਵਾਲਾ ਯਾਦ ਆਉਂਦਾ ਹੈ ਕਿ ਇੱਥੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਤਾਕਤਵਰਾਂ ਦੇ ਹੁਕਮਰਾਨਾਂ ਦੀ ਲੜਾਈ ਦੇ ਨਤੀਜੇ 'ਚ ਆਵਾਮ 'ਤੇ ਮਰੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਚਾਹੇ ਉਹ ਤਾਕਤ ਹਾਸਲ ਕਰਨ ਵਾਲਾ ਪੰਜਾਬੀ ਆਪ ਸੀ, ਚਾਹੇ ਕੋਈ ਉਹ ਤਾਕਤ ਹਾਸਲ ਕਰਨ ਵਾਲਾ ਬਾਹਰੋਂ ਆ ਕੇ ਜ਼ੋਰ ਪਾ ਕੇ ਗਿਆ, ਲੋਕੀ ਤੇ ਮਰੇ ਤੇ ਜ਼ੁਲਮ ਵੀ ਹੋਏ। ਹੁਣ ਅੱਜ ਦੀ ਜਿਹੜੀ ਮੌਜੂਦਾ ਸੂਰਤ ਹਾਲ ਹੈ ਕਿ ਅੱਜ ਇਸ ਬੰਦੋਬਸਤ ਦੇ ਵਿੱਚ ਪੰਜਾਬ ਦਾ ਸਿਆਸੀ ਬਿਆਨੀਆ ਬੜਾ ਔਖਾ ਹੋ ਗਿਆ।
ਪੰਜਾਬ ਤੇ ਇਲਜ਼ਾਮ ਹੈ ਕਿ ਪੰਜਾਬ ਗਾਜ਼ਬ ਹੈ, ਜਿਵੇਂ ਚੰਦ ਸਾਹਿਬ ਨੇ ਕਿਹਾ। ਉਹ ਕਿਸ ਬੁਨਿਆਦ ਤੇ ਆ ਕਿ 60-65% ਆਬਾਦੀ ਇਸ ਮੁਲਕ ਦੀ ਪੰਜਾਬ ਹੈ, ਤੇ 60-65% ਆਬਾਦੀ ਚੋਂ ਉਸ ਤਨਾਸਬ ਨਾਲ ਜਦੋਂ ਤੁਸੀਂ ਕਿਤੇ ਆਪਣੀ ਨੌਕਰੀਆਂ ਮਿਲਦੀਆਂ ਨੇ, ਫੌਜ ਵਿੱਚ ਮਿਲਣ, ਸਿਵਲ ਬਿਊਰੋਕ੍ਰੇਸੀ 'ਚ ਮਿਲਣ, ਬੈਂਕਰਸ ਦੀਆਂ ਟੌਪ ਪੋਜੀਸ਼ਨ ਹੋਣ, ਇੰਜੀਨੀਅਰਸ ਦੀਆਂ ਟੌਪ ਪੋਜੀਸ਼ਨ ਹੋਣ, ਤੇ ਮੋਸਟਲੀ ਅਸੀਂ ਦੇਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਦਾ ਤਲਕ ਪੰਜਾਬ ਨਾਲ ਹੈ, ਅਕਸਰੀਅਤ ਉਹਨਾਂ ਦੀ ਆ ਜਾਂਦੀ। ਫਿਰ ਸਾਡੇ ਆਇਨ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਡਾਈਕੋਟਮੀ ਹੈ, ਇੱਕ ਪੈਰਾਡੌਕਸ ਹੈ, ਔਰ ਉਹ ਪੈਰਾਡੌਕਸ ਮੈਂ ਅੱਜ ਤੱਕ ਉਸ ਪੈਰਾਡੌਕਸ ਤੇ ਮੈਂ ਸੋਚਣ ਤੇ ਮਜਬੂਰ ਹਾਂ ਕਿ 5 ਇਕਾਈਆਂ ਨੇ, 4 ਇਕਾਈਆਂ ਨੇ, 4 ਸੂਬੇ ਨੇ, ਸ਼ਮਾਲੀ ਇਲਾਕਾ ਜਾਤ ਨੇ। ਉਹਨਾਂ ਸ਼ਮਾਲੀ ਇਲਾਕਾ ਜਾਤ ਨੂੰ ਤਾਂ ਅਸੀਂ ਕਿਸੇ ਬੈਨ ਅਲ-ਅਕਵਾਮੀ ਝਗੜੇ ਦੀ ਵਜ੍ਹਾ ਨਾਲ ਅੱਜ ਤੱਕ ਉਹ ਸਟੇਟਸ ਨਹੀਂ ਦਿੱਤਾ ਕਿ ਉਹਨਾਂ ਨੂੰ ਅਸੀਂ ਆਪਣੀ ਕੌਮੀ ਅਸੈਂਬਲੀ 'ਚ ਭੇਜੀਏ। ਪਰ ਦੇਖੋ ਉੱਥੇ 62% ਤੁਹਾਡੀ ਜਿਹੜੇ ਮੈਂਬਰਸ ਨੇ ਉਹ ਕੌਮੀ ਅਸੈਂਬਲੀ ਦੇ, ਜਿਨ੍ਹਾਂ ਵਜ਼ੀਰ ਆਜ਼ਮ ਬਣਾਉਣਾ ਹੈ, ਹਕੂਮਤ ਬਣਾਉਣੀ ਹੈ, ਉਹਨਾਂ ਨੇ ਪੰਜਾਬ 'ਚੋਂ ਜਾਣਾ ਹੈ। ਤੇ ਕਿਉਂ ਫਿਰ ਉਹ ਜਿਹੜੇ ਬਾਕੀ 2 ਸੂਬਿਆਂ ਵਾਲੇ ਬੈਠੇ ਨੇ, 3 ਵਾਲੇ ਬੈਠੇ ਨੇ, ਜਿਨ੍ਹਾਂ ਦੀ ਅਦਦੀ ਅਕਸਰੀਅਤ ਹੀ ਇਸ ਗੱਲ ਤੇ ਉਹਨਾਂ ਨੂੰ ਪਿੱਛੇ ਧੱਕਾ ਦੇ ਦਿੰਦੀ। ਔਰ ਅੱਜ ਬਦਕਿਸਮਤੀ ਨਾਲ ਇਹ ਵਕਤ ਸਾਡਾ ਬੜਾ ਔਖਾ ਵਕਤ ਹੈ ਜਦੋਂ ਪੋਲੀਟੀਕਲ ਪਾਰਟੀਜ਼ ਦੀ ਆਊਟਰੀਚ ਬੜੀ ਰੀਜਨਲ ਹੋ ਗਈ, ਬਹੁਤ फंस गई हैं। ਹੁਣ अगर मैं बेनज़ीर चारों सूबों की जंजीर बड़ी दिल फरेब मैं गो पीपल्स पार्टी दे सियासी और माशी एक खाके ते मैं थोड़ा जिहा दूसरे पासे खड़ा होने वाला बंदा, लेकिन मैनू चारों सूबों की जंजीर बेनज़ीर वाली मैनू बड़ी बड़ी अपील करती सी वो गल कि फैडरेशन नूं अगे लैके जाण वाली कहानी ते पंजाब दे जुम्मे भी है। पंजाब दे जुम्मे इस फैडरेशन ਲਈ ਵੀ ਆਪਣਾ ਇੱਕ ਰੋਲ ਪਲੇ ਕਰਨਾ, ਤੇ ਵੀ ਪੰਜਾਬ ਦੇ ਬਿਆਨੀਆਂ ਦਾ ਹੀ ਹਿੱਸਾ ਹੈ ਕਿ ਕਿਸ ਤਰ੍ਹਾਂ ਇਕੱਠ ਨਿਭਣਾ ਹੈ, ਕਿੱਥੇ ਚੀਜ਼ਾਂ ਦੇਣੀਆਂ ਨੇ। ਜੇ ਰੀਸੈਂਟ ਪਾਸ ਵਿੱਚ ਜਦੋਂ NFC ਸਾਡਾ ਹੋਇਆ, ਉਹਦੇ 'ਚ ਬਲੋਚਿਸਤਾਨ ਦੀ ਪਾਵਰਟੀ ਬੇਸਿਸ ਤੇ ਉਦੋਂ ਪੰਜਾਬ ਨੇ ਲੈਡ ਬਾਈ ਸ਼ਹਬਾਜ਼ ਸਾਹਿਬ, ਉਹਨਾਂ ਨੇ ਆਪਣਾ ਸ਼ੇਅਰ ਦਿੱਤਾ ਫॉर, ਉਹ ਕੋਈ ਛੋਟਾ ਸ਼ੇਅਰ ਨਹੀਂ, ਇਟ ਇਜ਼ ਇਨਟੂ ਬਿਲੀਅਨਸ, ਕਿ ਬਲੋਚਿਸਤਾਨ ਬਹੁਤ ਅੰਡਰ ਡਿਵੈਲਪਡ ਹੈ ਤੇ this % of the share will be given, और वो देते अपना इन्ने बिलियंस ऑफ रुपीज़ ਜਿਹੜੇ ਨੇ ਹਰ ਸਾਲ ਪੰਜਾਬ ਬਲੋਚਿਸਤਾਨ ਲਈ ਭੇਜਦਾ ਹੈ। ਕਿ क्या ਇਹ ਸਿਲਸਿਲਾ ਪੰਜਾਬ ਦੇ ਬਿਆਨੀਏ ਦਾ ਹਿੱਸਾ ਰਹੇਗਾ ਔਰ ਕਿ ਸਿਆਸੀ ਬਿਆਨੀਏ ਦੇ ਤੌਰ ਤੇ ਅੱਗੇ ਬੋਲਿਆ ਜਾਏਗਾ, ਇਹ ਵੀ ਇੱਕ ਸਵਾਲ ਹੈ। ਬਾਹਰਕੈਫ ਮੈਂ ਘੁੰਮਣ ਸਾਹਿਬ ਤੁਹਾਡੀ ਇਸ ਕੋਸ਼ਿਸ਼ ਨੂੰ ਜਿਹੜੀ ਤੁਸੀਂ ਕਰਦੇ ਹੋ ਹਰ ਸਾਲ, ਔਰ ਇਹ ਜਿਹੜੀ ਤੁਸੀਂ ਕਾਨਫਰੰਸ ਕਰਦੇ ਹੋ, ਔਰ ਇਹਦੇ ਵਿੱਚ ਤੁਸੀਂ ਪੂਰੀ ਦੁਨੀਆ ਤੋਂ ਸਾਡੇ ਉਹ ਲੋਕ ਜਿਹੜੇ ਇਸ ਜ਼ੁਬਾਨ ਨਾਲ, ਇਸ ਕਲਚਰ ਨਾਲ, ਇੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਜਿਨ੍ਹਾਂ ਦੀ ਕੋਈ ਨਿਸਬਤ ਹੈ, ਉਹਨਾਂ ਨੂੰ ਇੱਥੇ ਮਦਊ ਕਰਦੇ ਹੋ, ਲਾਹੌਰ ਬੁਲਾਉਂਦੇ ਹੋ। ਮੈਂ ਤੁਹਾਡਾ ਇਸ ਬੁਨਿਆਦ 'ਤੇ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੇਰੀ ਮਾਂ ਬੋਲੀ ਵਾਸਤੇ, ਤੁਸੀਂ ਪੰਜਾਬ ਵਾਸਤੇ ਜਦੋਜਹਿਦ ਕਰ ਰਹੇ ਹੋ। ਜਿਹੜਾ ਜ਼ਿਕਰ ਤੁਸੀਂ ਕੀਤਾ ਪੰਜਾਬੀ ਜ਼ੁਬਾਨ ਦਾ, ਕੁਝ ਗੱਲਾਂ ਅਮਲੀ ਗੱਲਾਂ ਨੇ। मैं जो पहली बार सूबाई असैंबली गया तो उदों इस सन 2002 की गल है, और मैं जिथे बैठना मैं वाकया सुनाना, मेरे बड़े भाई ने, दोस्त ने, बड़े बड़े अच्छे कारकुन ने, जिन्हें चंद साहब बड़े अवामी आदमी ने, वो ने रशीद पट्टी साहब उन्होंने नाम है, बड़े ज़बरदस्त इंसान ने, मैं उन्होंने बहुत कदर करना। वो उठ के खड़े हुए, उन्होंने सिर पर पग बन्नी सी, एक बड़ा पंजाबी कुर्ता उन्हें पाया सी, ਇਹ ਕੁਰਤਾ ਘੋਰ ਨਹੀਂ ਪਾਉਂਦਾ ਜਿਵੇਂ ਦੇ ਪੰਜਾਬ ਵਿੱਚ ਪੈਂਦਾ, ਤੇ ਥੱਲੇ ਉਹਨਾਂ ਨੇ ਇੱਕ ਬੜੀ ਚਾਦਰ ਬੰਨੀ ਸੀ, ਤਹਿਮਤ ਬੰਨਿਆ ਸੀ, ਤੇ ਪੈਰਾਂ 'ਚ ਉਹਨਾਂ ਦੇ ਕੰਨੇ ਵਾਲੀ ਜੁੱਤੀ ਸੀ। ਖੜੇ ਹੋ ਗਏ ਉੱਠ ਕੇ, ਬੜਾ ਮੋਤਬਰ ਬੰਦਾ, ਮੈਨੂੰ ਇਸ ਲਿਬਾਸ ਦਾ ਬੰਦਾ ਵੈਸੇ ਬੜਾ ਮੋਤਬਰ ਲੱਗਦਾ ਹੈ। ਮੈਂ ਇੱਕ ਰੱਬ ਦੀ ਉਹਦੇ ਵਾਸਤੇ ਆਪਦੀ ਗੁੰਜਾਇਸ਼ ਪੈਦਾ ਕਰ ਲਈ। ਉਹ ਜਦੋਂ ਖੜੇ ਹੋਏ ਉੱਠ ਕੇ, ਮੈਂ ਉਦੋਂ ਉਹਨਾਂ ਨਾਲ ਸ਼ਨਾਸਾ ਨਹੀਂ ਸੀ, ਬਹੁਤ ਮੇਰੀ ਉਹਨਾਂ ਦੀ ਬਹੁਤ ਵਾਕਫੀਅਤ ਨਹੀਂ ਸੀ। ਮੈਂ ਜਾਣਦਾ ਸੀ ਕੌਣ ਨਹੀਂ ਜਾਣਦੇ ਸਨ ਮੈਂ ਕੌਣ। ਉੱਠ ਕੇ ਖੜੇ ਹੋਏ ਤੇ ਉਹਨਾਂ ਨੇ ਗੱਲ ਕਰਨ ਲਈ ਪੰਜਾਬੀ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤੇ ਸਪੀਕਰ ਸਾਹਿਬ ਨੇ ਰੋਕ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬੀ 'ਚ ਤੁਸੀਂ ਗੱਲ ਨਹੀਂ ਕਰ ਸਕਦੇ, ਤੇ ਉਹਨਾਂ ਨੇ ਕਿਹਾ ਮੈਂ ਵੀ ਹੈਰਾਨ ਹੋਇਆ ਕਿ ਪੰਜਾਬ ਅਸੈਂਬਲੀ ਹੈ। ਉਹਨਾਂ ਨੇ ਕਿਹਾ ਰੂਲਸ ਲਿਖਿਆ ਕਿਤਾਬ ਵਿੱਚ, ਅਗਰ ਤੁਸੀਂ ਅੰਗਰੇਜ਼ੀ 'ਚ ਗੱਲ ਕਰਨੀ ਹੈ ਤੁਸੀਂ ਕਰ ਸਕਦੇ, ਤੁਸੀਂ ਉਰਦੂ 'ਚ ਤੇ ਕਰਦੇ ਹੀ ਹੋ। अगर तुसी उस तो इलावा किसी जुबान बशमूल पंजाबी की गल करनी है तो तुहानू स्पीकर तो पहले इजाजत लैनी पेगी, और अगर स्पीकर इजाजत ना दे तो तुसी गल नहीं कर सकते। मैनू कुदरत ने मौका दिता, मैं जिसलिए बतौर स्पीकर पहले दिन
ਅਸੈਂਬਲੀ ਦੀ ਕੁਰਸੀ ਤੇ ਬੈਠਾ ਤੇ ਮੈਂ ਕਿਹਾ ਕਿ ਇੱਥੇ ਕਿਸੇ ਹੋਰ ਜ਼ੁਬਾਨ 'ਚ ਗੱਲ ਕਰਨ ਲਈ ਤਾਂ ਮੇਰੇ ਤੋਂ ਇਜਾਜ਼ਤ ਲੈਣੀ ਪੈਣੀ ਹੈ, ਪਰ ਪੰਜਾਬੀ 'ਚ ਗੱਲ ਕਰਨ ਲਈ ਕਿਸੇ ਨੂੰ ਕੋਈ ਰੂਲ ਦੇ ਵਿੱਚ ਸ਼ਾਮਿਲ ਕਰਨਾ। ਇਸੇ ਤਰ੍ਹਾਂ ਹੁਣ ਤੁਹਾਡੇ ਸਾਹਮਣੇ ਹੈ ਤੁਹਾਡੇ ਹਕੂਮਤ ਨੇ ਜਿਹੜੀਆਂ ਕੁਛੀਆਂ ਗੱਲਾਂ ਨੇ ਉਹ ਵੀ ਤੁਹਾਡੇ ਤੱਕ ਆਉਣੀਆਂ ਚਾਹੀਦੀਆਂ ਨੇ। ਬੜੀ ਜਦੋਜਹਿਦ ਤੇ ਕੋਸ਼ਿਸ਼ ਤੋਂ ਬਾਅਦ ਹੁਣ ਪੰਜਾਬ ਹਕੂਮਤ ਨੇ ਪੰਜਾਬੀ ਜ਼ੁਬਾਨ ਨੂੰ ਸਕੂਲਾਂ ਦੀ ਸਤ੍ਹਾ ਤੇ ਇਹ ਨਾਫਜ਼ ਕਰ ਦਿੱਤਾ ਹੈ ਕਿ ਉਹਨੂੰ ਇੱਕ ਇਖਤਿਆਰੀ ਨਹੀਂ, ਇੱਕ ਲਾਜ਼ਮੀ ਮਜ਼ਮੂਨ ਦੇ ਤੌਰ ਤੇ ਅਪਣਾਇਆ ਜਾਏ। ਮੈਂ ਸਮਝਦਾ ਕੁਝ ਮੁਸ਼ਕਲਾਤ ਹੈ ਨੇ, ਪੰਜਾਬੀ 'ਚ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਬੋਲੀ ਵਾਸਤੇ ਕੰਮ ਕਰਾਂਗੇ ਤਾਂ ਅੱਗੇ ਵਧੇਗੀ। ਤੇ ਜਿਹੜੇ ਕੋਈ ਸਵਾਲ ਅੱਜ ਵੀ ਸਾਡੇ ਜ਼ਿਹਨਾਂ 'ਚ ਨੇ, ਮੈਂ ਜਿਨ੍ਹਾਂ ਦੇ ਜਵਾਬ ਅੱਜ ਤੱਕ ਤਲਾਸ਼ ਨਹੀਂ ਕਰ ਸਕਿਆ, ਜਿਵੇਂ ਮੈਂ ਮੋਟਾ ਸਵਾਲ ਛੱਡਾਂਗਾ ਤੁਹਾਡੇ ਕੋਲ ਕਿ ਜਿਹੜੀ ਪੰਜਾਬੀ ਜ਼ੁਬਾਨ ਦੀ ਲਿਖਤ ਅਰਬੀ ਰਸਮੁਲ ਖ਼ਤ 'ਚ ਗਈ, ਮੇਰਾ ਕੋਈ ਇਸਲਾਮ ਦੇ ਖਿਲਾਫ ਜਾਂ ਅਰਬੀ ਦੇ ਖਿਲਾਫ ਮੇਰਾ ਕੁਝ, ਮੈਂ ਬੜਾ ਇੱਕ ਰਾਸਿਖੁਲ ਅਕੀਦਾ ਮੁਸਲਮਾਨ ਹਾਂ, ਮੇਰਾ ਕੋਈ ਮਸਲਾ ਨਹੀਂ, ਲੇਕਿਨ ਪੰਜਾਬੀ ਦਾ ਉਰਦੂ ਦੇ ਰਸਮੁਲ ਖ਼ਤ ਨਾਲ ਮੈਨੂੰ ਕਨੈਕਸ਼ਨ 200 ਸਾਲ ਗੁਜ਼ਰਨ ਤੋਂ ਬਾਅਦ ਵੀ ਕੋਈ ਸਹੀ ਸਮਝ ਨਹੀਂ ਆਇਆ ਜਾਂਦਾ। ਬਾਰਕੈਫ ਇਹ ਸ਼ਾਇਦ ਜਿਹੜੀ ਰਸਮੁਲ ਖ਼ਤ ਹੁੰਦੀ ਹੈ ਇਹ ਫਿਰ ਸ਼ਾਇਦ ਹੁਕਮਰਾਨਾਂ ਦੀ ਹੁੰਦੀ ਹੈ, ਇਹ ਫਿਰ ਸ਼ਾਇਦ ਸ਼ਰੀਅਤ ਜਿਹੜੀ ਹੈ ਉਹ ਫਿਰ ਨਾਫਜ਼ ਹੋ ਜਾਂਦੀ ਹੈ। ਇਹ ਫਿਰ ਤੁਹਾਨੂੰ ਉਹ ਸ਼ਰੀਅਤ ਵੀ ਹੁਕਮਰਾਨਾਂ ਦੀ ਹੁੰਦੀ ਜਿਹੜੀ ਨਾਫਜ਼ ਹੁੰਦੀ ਹੈ। ਜਿਵੇਂ ਚੰਦ ਸਾਹਿਬ ਨੇ ਵੇਖਿਆ, ਉਹ ਗੱਲ ਬੜੀ ਅੱਛੀ ਕੀਤੀ ਇਹਨਾਂ ਨੇ ਕਿ ਬਿਆਨੀਆਂ ਆਵਾਮ ਦਾ ਹੀ ਹੁੰਦਾ, ਇਹਦੇ ਕੋਈ ਸ਼ੱਕ ਨਹੀਂ। ਪਹਿਲੇ ਸੁਣਦੇ ਰਹੇ ਕਿ ਵੀ ਸਿਆਸੀ ਜਮਾਤਾਂ ਦਾ ਮਨਸ਼ੂਰ ਹੋਏਗਾ, ਮਨਸ਼ੂਰ ਕੀ ਹੋਏਗਾ, ਲੋਕਾਂ ਦਾ ਭਲਾ, ਮਕਾਮੀ ਤੌਰ 'ਤੇ ਤਾਕਤਵਰ ਲੋਕ, ਸਕੂਲਸ, ਹੈਲਥ ਸੈਂਟਰਸ ਮਨਸ਼ੂਰ ਹੋਣਗੇ, ਲੋਕਲ ਗਵਰਨਮੈਂਟਸ ਇਹ ਮਨਸ਼ੂਰ ਆਉਂਦੇ। ਪਿਛਲੇ ਕੋਈ 2 ਦਿਹਾਈਆਂ ਤੋਂ ਮਨਸ਼ੂਰ ਕਿਸੇ ਸਰਦਖਾਨੇ 'ਚ ਨੇ ਤੇ ਬਿਆਨੀਏ ਮੌਜੂਦ ਨੇ। ਤੇ ਘੁੰਮਣ ਸਾਹਿਬ ਤੁਹਾਨੂੰ ਵੀ ਇਸ ਬਿਆਨੀਏ ਦੇ ਸਫ਼ਰ ਤੋਂ ਮੁਬਾਰਕ ਹੋ। ਅਸੀਂ ਨਾਲ ਕਿ ਜੰਗਾਂ ਜਿਹੜੀਆਂ ਨੇ ਜੰਗਾਂ, ਉਹਨਾਂ ਦਾ ਕੋਈ ਅਸੂਲ ਤੇ ਕੋਈ ਕਾਇਦਾ ਨਹੀਂ ਹੁੰਦਾ, ਉਹਨਾਂ ਵਿੱਚ ਤਬਾਹੀਆਂ ਹੀ ਹੁੰਦੀਆਂ ਨੇ, ਉਹਦੇ ਵਿੱਚ ਕੋਈ ਫਾਤਿਹ ਹੁੰਦਾ ਤੇ ਕੋਈ ਮਫਤੂਹ ਹੁੰਦਾ ਹੈ। ਤੇ ਲੇਕਿਨ ਤੁਹਾਡੀ ਗੱਲ ਆਪਣੀ ਜਗ੍ਹਾ ਤੇ ਦਰੁਸਤ ਹੈ ਕਿ ਹਰ ਬੰਦੇ ਨੇ ਕਿਸੇ ਵੀ ਤਾਰੀਖ ਦੇ ਇਨਸੀਡੈਂਟ ਨੂੰ ਆਪਣੇ ਪਰਸਪੈਕਟਿਵ ਦੇ ਵਿੱਚ ਵੇਖਣਾ ਹੁੰਦਾ ਹੈ। ਅੱਛਾ, ਜਿਹੜੀ ਤੁਸੀਂ ਗੱਲ ਕੀਤੀ ਜਿਹੜੀ ਸਾਡੀ ਇਮਲਾ ਹੈ ਜਾਂ ਰਸਮੁਲ ਖ਼ਤ, ਕਿ ਬਾਬਾ ਫਰੀਦ ਨੇ ਜਿਹੜੀ ਸ਼ਾਇਰੀ ਕੀਤੀ ਉਹਨਾਂ ਐਸੇ ਹੀ ਇਮਲਾ ਦੇ ਵਿੱਚ ਕੀਤੀ। ਜਿਹੜੀ ਗੁਰਮੁਖੀ ਹੈ ਬਾਅਦ ਗੁਰੂਆਂ ਨੇ ਬਣਾਈ, ਉਹ ਵੀ ਸਾਡਾ ਰਸਮੁਲ ਖ਼ਤ ਹੈ, ਲੇਕਿਨ ਸਾਡਾ ਅਸਲ ਕਦੀਮੀ ਰਸਮੁਲ ਖ਼ਤ ਇਹ ਹੀ ਹੈ ਜਿਹਦੇ ਵਿੱਚ ਅੱਜ ਕੱਲ੍ਹ ਇੱਥੇ ਪੰਜਾਬੀ ਲਿਖੀ ਜਾਂਦੀ। ਹਾਂ, ਇਹ ਗੱਲ ਕਿਉਂਕਿ ਇਹਨਾਂ ਦਾ ਵੀਡੀਓ ਵੀ ਅਸੀਂ ਦੇਖਿਆ ਸੀ ਮਲਕ ਸਾਹਿਬ ਦਾ ਕਿ ਉਹ ਸਾਰੀ ਅਸੈਂਬਲੀ ਦੇ ਵਿੱਚ ਜਿਹੜਾ ਬੱਚੇ ਨੇ ਜਵਾਬ ਦਿੱਤਾ। ਸੋ ਗੁਰਮੁਖੀ ਮੈਂ ਫਿਰ ਸਮਝਣਾ ਚਾਹਾਂਗਾ ਕਿ ਅਗਰ ਉਹ ਇਹ ਰਸਮੁਲ ਖ਼ਤ ਬਾਬਾ ਫਰੀਦ ਦੇ ਜ਼ਮਾਨੇ 'ਚ ਇੱਥੇ ਮੌਜੂਦ ਸੀ, ਅਰਬੀ ਨਸਲ ਹਾਂਜੀ ਹੈ, ਮੈਂ ਸਮਝ ਇਵਨ ਬਾਬਾ ਨਾਨਕ ਨੇ ਵੀ ਫਾਰਸੀ ਪੜ੍ਹੀ ਹੈ, ਉਹਨਾਂ ਨੇ ਵੀ ਨਹੀਂ, ਬਲਕਿ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਲੈਂਗੁਏਜ ਵਾਸ ਪਰਸ਼ੀਅਨ। ਮੈਂ ਉਹਦੇ ਤੇ ਇਤਫਾਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਲੈਂਗੁਏਜ ਪਰਸ਼ੀਅਨ ਸੀ। ਤੇ ਮੈਂ ਪੁੱਛਣਾ ਚਾਹੁੰਦਾ ਕਿ ਪੰਜਾਬ ਦਾ ਇਸ ਅਰਬੀ ਰਸਮੁਲ ਖ਼ਤ ਨਾਲ ਵਾਸਤਾ, ਮੈਂ ਇਹ ਨਹੀਂ ਕਹਿੰਦਾ ਕਿ ਬਾਬਾ ਫਰੀਦ ਨੇ ਨਹੀਂ ਲਿਖੀ। ਮੈਂ ਪੁੱਛਣਾ ਕਿ ਇਹ ਇੱਥੋਂ ਦਾ ਅਰਬੀ ਰਸਮੁਲ ਖ਼ਤ ਵੀ ਫੋਰਨ ਇਨਫਲੂਐਂਸ ਹੈ। ਜ਼ਾਹਿਰ ਹੈ ਸੁਲਤਾਨਾ ਬਸ ਮੇਰਾ ਸਿਰਫ ਇੰਨਾ ਮੁਕੱਦਮਾ ਜਨਾਬ। ਅੱਛਾ ਜੀ, ਅਫਜ਼ਲ ਸਾਹਿਬ ਅਸਲ ਗੱਲ ਹੈ ਵੀ ਕਿ ਮੈਂ ਸਮਝਦਾ ਕਿ ਜਿਹੜੇ ਕਲਚਰ ਨੇ, ਜ਼ੁਬਾਨਾਂ ਨੇ, ਇਹ ਫਿਤਰੀ ਤੌਰ ਤੇ ਆਰਗੈਨਿਕਲੀ ਇਹਨਾਂ ਦਾ ਜਨਮ ਹੁੰਦਾ ਹੈ। ਇਹ ਜਿਸ ਤਰ੍ਹਾਂ ਅਵਾਮੀ ਰਵੱਈਏ ਹੁੰਦੇ ਨੇ, ਇਹ ਕਿਸੇ ਮਸ਼ੀਨ ਦੇ ਵਿੱਚੋਂ, ਕਿਸੇ ਫੋਟੋਕਾਪੀ ਮਸ਼ੀਨ 'ਚੋਂ ਨਿਕਲਦੇ, ਸਦੀਆਂ ਦਾ ਪ੍ਰੋਸੈਸ ਹੁੰਦਾ ਹੈ, ਹਜ਼ਾਰਾਂ ਸਾਲਾਂ ਦਾ। ਅੱਛਾ ਜੀ, ਗੱਲ ਇਹ ਵੀ ਕਿ ਹੁਣ ਜ਼ਰਾ ਪਿਛਲੇ ਸਾਲ ਇੱਕ ਤਸ਼ਨਗੀ ਰਹਿ ਗਈ ਸੀ ਕਿ ਸਵਾਲ ਨਹੀਂ ਸੁਣਾਏ ਹਾਲ ਦੀ ਤਰਫੋਂ, ਤੇ ਮੈਨੂੰ ਇਹ ਖਿਆਲ ਆ ਰਿਹਾ ਸੀ, ਮੈਨੂੰ ਦੱਸਿਆ ਗਿਆ ਜੀ ਕਿ ਅਹਿਮਦ ਰਜ਼ਾ ਮੱਟੂ ਸਾਹਿਬ ਜਿਹੜੇ ਕਿ ਇਸ ਪੰਜਾਬੀ ਕਾਨਫਰੰਸ ਦੇ ਪਿਛਲੇ 3 ਸਾਲਾਂ ਤੋਂ ਬਹੁਤ ਕਾਮਯਾਬੀ ਨਾਲ ਇਹ ਜਿਹੜਾ ਮੇਲਾ ਸਜਾ ਰਹੇ ਨੇ। ਮੈਂ 1993 ਤੋਂ ਛਪ ਲਿਆ, ਜਦੋਂ ਮੈਂ ਇਹ BA 'ਚ ਪੜ੍ਹਦਾ ਸੀ। 1998 'ਚ ਇੰਡੀਆ ਛਪ ਗਿਆ ਸੀ। ਇਹ ਪਿਛਲੇ ਸਾਲ ਦੀ ਕਿਤਾਬ ਇੱਥੇ ਵੀ ਛਪੀ ਤੇ ਇੰਡੀਆ 'ਚ ਵੀ ਛਪੀ। ਲੇਕਿਨ ਮੈਂ ਸਮਝਦਾ ਕਿ ਉਹ ਸਾਰਾ ਕੰਮ ਸਾਡਾ, ਮੇਰਾ ਜਾਂ ਅਫਜ਼ਲ ਦਾ, ਜਾਂ ਜਿਹੜੀ ਵੀ ਅਸੀਂ ਅਸਾਂ ਮੁਖਤਲਿਫ ਮਹਾਜ਼ਾਂ 'ਤੇ ਕੰਮ ਕਰਨਾ ਹੁੰਦਾ ਨਾ। ਬਾਬਾ ਨਜਮੀ ਸਾਹਿਬ ਦਾ ਅਗਰ ਉੱਥੇ ਮੁਜੱਸਮਾ ਬਣਿਆ, ਜਾਂ ਲਿਆਸ ਘੁੰਮਰ ਸਾਹਿਬ ਨੇ ਪਿਛਲੇ ਸਾਲ ਇਸ ਕਾਨਫਰੰਸ ਤੋਂ ਬਾਅਦ ਕਿਹਾ, ਯਾਰ ਅਸੀਂ ਕਿ ਮੈਂ
ਪੰਜਾਬੀ ਸਾਇੰਸ ਮੋਰ ਬਣਾਇਆ, ਪੰਜਾਬੀ ਦੀ ਕਿਤਾਬਾਂ ਬਿਲਕੁਲ ਕੀਤਾ। ਜਮੀਲ ਪਾਲ ਸਾਹਿਬ ਨੇ, ਇਕਬਾਲ ਕੈਸਰ ਸਾਹਿਬ ਨੇ, ਆਸਫ ਖਾਨ ਸਾਹਿਬ ਇਸ ਤੋਂ ਪਹਿਲੇ, ਔਰ ਰਾਜਾ ਰਸਾਲੂ, ਔਰ ਸਾਡੇ ਅਗਰ ਤੁਸੀਂ ਸ਼ਫਕਤ ਤਨਵੀਰ ਮਿਰਜ਼ਾ, ਮੁਸ਼ਤਾਕ ਸੂਫੀ ਨਾਂ ਲੈਂਦੇ ਜਾਓ ਤੇ ਨਾਂ ਖਤਮ ਨਹੀਂ ਹੁੰਦੇ ਅਫਜ਼ਲ ਤੁਸੀਂ। ਲੇਕਿਨ ਮੈਂ ਸਮਝਦਾ ਕਿ ਜਿਹੜਾ ਇਸ ਪੰਜਾਬੀ ਦੇ ਫਰੋਗ ਵਾਸਤੇ ਜਿਹੜਾ ਕੰਮ ਵੱਟੂ ਸਾਹਿਬ ਕਰ ਰਹੇ ਨੇ, ਮੈਂ ਸਮਝਦਾ ਜਿਹੜਾ ਮੈਂ ਆਪਣੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਇਹ ਉਸ ਤੋਂ ਭਾਰੀ ਕੰਮ। ਇਹ ਸ਼ਾਇਦ ਕਿਤਾਬ ਲਿਖਣਾ ਚਾਹਣ ਤੇ ਇਹਨਾਂ ਲਈ ਔਖਾ ਕੰਮ ਹੋਏ, ਤੇ ਸਾਡੇ ਲਈ ਇਹ ਬਹੁਤ ਔਖਾ ਕੰਮ ਹੈ। ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਸਵਾਲ ਇਹ ਕਰਨ ਕਿ ਉਸ ਤੋਂ ਬਾਅਦ ਅੱਛਾ ਤੀਸਰੀ ਮੈਂ ਗੱਲ ਕਰਾਂ ਕਿ ਜਿਹੜੇ ਵੀ ਸਾਡੇ ਇਸ ਵੇਲੇ ਸਟੇਜ ਤੇ ਬੈਠੇ ਨੇ, ਨਹੀਂ ਕਿ ਮੇਰੇ ਸਾਹਮਣੇ ਨੇ ਤੇ ਮੈਂ ਇਹਨਾਂ ਦੀ ਤਾਰੀਫ ਕਰਾਂ ਜਾਂ ਇਹ ਸਾਡੇ ਕਹਿਣ 'ਚ ਆਏ ਨੇ, ਤੁਸੀਂ ਯਕੀਨ ਜਾਣੋ ਕਿ ਇਹ ਸਾਰੇ ਆਪਣੀ ਆਪਣੀ ਜਗ੍ਹਾ ਤੇ ਇੱਕ ਯੂਨੀਵਰਸਿਟੀ ਨੇ। ਇਹ ਇਹਨਾਂ ਨਾਲ ਕੱਲਿਆਂ ਸੈਸ਼ਨ ਕਰਨ ਦੀ ਲੋੜ ਤੇ ਸਵਾਲ ਦੀ ਮੇਰੀ ਸਿਰਫ ਇੰਨੀ ਕੁ ਗੁਜ਼ਾਰਿਸ਼ ਹੋਏਗੀ ਕਿ ਅਮੂਮੀ ਤੌਰ ਤੇ ਸਾਡਾ ਸਵਾਲ ਘੱਟ ਹੁੰਦਾ ਹੈ ਜੀ ਤੇ ਅਸੀਂ ਆਪਣਾ ਸਾਡਾ ਜ਼ੋਰ ਹੈ ਹੁੰਦਾ ਕਿ ਮੇਰਾ ਪਤਾ ਚੱਲੇ ਕਿ ਮੈਂ ਕੌਣ। ਤੁਸੀਂ ਸਾਡੇ ਜਿੰਨੇ ਵੀ ਹਾਲ ਦੇ ਵਿੱਚ ਬੈਠੇ ਹੋ, ਸਟੇਜ ਤੋਂ ਲੱਗ ਕੇ ਉਹ ਆਪਣੀ ਕੁਰਸੀ ਤੱਕ, ਸਾਰੇ ਕਾਬਲੇ ਇਹਤਰਾਮ। ਫੋਕਸ ਇਹ ਰੱਖਣਾ ਕਿ ਛੋਟਾ ਸਵਾਲ ਹੋਏਗਾ, ਉਹਦਾ ਜਵਾਬ ਵੀ ਠੀਕ ਆਏਗਾ ਤੇ ਜ਼ਿਆਦਾ ਦੋਸਤਾਂ ਨੂੰ ਮੌਕਾ ਮਿਲੇਗਾ। ਜੀ ਵੱਟੂ ਸਾਹਿਬ। ਜੀ ਸ਼ੁਕਰੀਆ। ਤਿੰਨੋਂ ਸ਼ਖਸੀਅਤਾਂ ਉਹ ਬੈਠੀਆਂ ਜਿਨ੍ਹਾਂ ਦੀ ਜਦੋਂ ਜੋ ਵੀ ਵੀਡੀਓ ਦੇਖੀ ਤੁਹਾਨੂੰ ਸਕਿਪ ਕਰਨ ਤੇ ਦਿਲ ਨਹੀਂ ਕਰਦਾ, ਉਹ ਪੂਰੀ ਵੇਖ ਕੇ ਛੱਡੀ ਦੀ। ਸੋ ਬੜਾ ਇਤਰਾਮ ਹੈ ਅੱਜ ਤੇ ਸਾਡੇ ਕੋਲ ਬੈਠੇ ਨੇ, ਸਾਨੂੰ ਤੇ ਚਾਹ ਚੜ ਗਿਆ ਤੁਹਾਨੂੰ ਦੇਖ ਕੇ ਸਰ। ਲੇਕਿਨ ਇੱਕ ਜਿਹੜਾ ਰਸਮੁਲ ਖਤ ਵਾਲਾ ਤੁਸੀਂ ਕਿਹਾ, ਦੇਖੋ ਪੰਜਾਬੀ ਦੇ ਨਿਫਾਜ਼ ਦੇ ਅੰਦਰ ਨਾ ਰਸਮੁਲ ਖਤ ਤੇ ਮਸਲਾ ਹੈ ਹੀ ਨਹੀਂ। ਇਹ ਜਿਹੜਾ ਪ੍ਰਚਲਿਤ ਰਸਮੁਲ ਖਤ ਜਿਹੜਾ ਚੱਲ ਰਹੀ ਹੈ 1000 ਸਾਲ ਦੇ ਉੱਤੇ ਚੱਲ ਰਹੀ ਹੈ। ਇਸ ਤੋਂ ਪਹਿਲੇ ਇੱਥੇ ਲੰਡੇ ਸਕ੍ਰਿਪਟ ਸੀ, ਲੰਡੇ ਸਕ੍ਰਿਪਟ ਤੋਂ ਬਾਅਦ ਇੱਥੇ ਆਪਣਾ ਇਹੀ ਸ਼ਾਹਮੁਖੀ ਆ ਗਈ। ਤੇ ਮੇਰੇ ਖਿਆਲ ਦੇ ਅੰਦਰ ਇਹਦੇ ਅੰਦਰ ਤਾਂ ਕੋਈ ਐਸਾ ਇਸ਼ੂ ਨਹੀਂ ਹੈ ਕਿ ਪੰਜਾਬੀ ਨੂੰ ਲਾਗੂ ਕਰਨ ਦੇ ਵਿੱਚ ਇਹ ਸਕ੍ਰਿਪਟ ਕੋਈ ਇਸ਼ੂ ਬਣ ਸਕਦਾ ਹੈ। ਬਾਕੀ ਬਾਦਸ਼ਾਹਾਂ ਦੀਆਂ ਜ਼ੁਬਾਨਾਂ ਤੇ ਪੂਰੀ ਦੁਨੀਆ ਦੇ ਅੰਦਰ ਗਈਆਂ, ਲੇਕਿਨ ਅਸੀਂ ਕਿਹਾ ਹੁਣ ਕੋਈ ਹੱਦ ਖੜੀ ਕਰਨੀ ਹੈ ਕਿ ਅਸੀਂ ਕੋਈ ਨਵਾਂ ਸਕ੍ਰਿਪਟ ਪੰਜਾਬੀ ਦਾ ਤਿਆਰ ਕਰੀਏ, ਲੰਡੇ ਦੁਬਾਰਾ ਤੋਂ ਲੈ ਕੇ ਆਈਏ, ਤੇ ਇਹ ਤੇ ਔਖਾ ਕੰਮ ਹੈ। ਸੋ ਸਾਨੂੰ ਇਹਦੇ ਅੰਦਰ ਹੀ ਜਾਣਾ ਪਏਗਾ। ਹੁਣ ਵੇਖਣਾ ਹੈ ਕਿ ਪੰਜਾਬੀ ਦਾ ਅਸੀਂ ਨਿਫਾਜ਼ ਕਿਵੇਂ ਕਰਨਾ, ਲਾਗੂ ਕਿਵੇਂ ਕਰਨਾ ਹੈ। ਕਿਆ ਅਸੀਂ ਉਰਦੂ ਨੂੰ ਟਰਾਂਸਲੇਟ ਕਰਕੇ ਤੇ ਪੰਜਾਬੀ ਕਰ ਦੇਣਾ, ਤੇ ਫਿਰ ਤੇ ਸੌਰੀ ਟੂ ਸੇ ਪੰਜਾਬੀ ਦੇ ਨਿਫਾਜ਼ ਦਾ ਕੋਈ ਫਾਇਦਾ ਨਹੀਂ ਹੈ। ਅਗਰ ਅਸੀਂ ਬੁੱਲੇ ਸ਼ਾਹ ਨੂੰ ਪੜ੍ਹਨਾ, ਬੁੱਲੇ ਸ਼ਾਹ ਦੀ ਫਿਕਰ ਨੂੰ ਜਾਣਨਾ ਹੈ, ਤੇ ਫਿਰ ਪੰਜਾਬੀ ਇਹੀ ਅਸੀਂ ਚਾਹੁੰਦੇ ਹਾਂ ਕਿ ਬਾਬਾ ਫਰੀਦ ਦੀ ਫਿਕਰ ਸਾਡੇ ਸਾਹਮਣੇ ਆਵੇ, ਇੱਥੇ ਲੋਕ ਪੂਰੇ ਹੋਣ, ਸਾਡੀ ਨਵੀਂ ਨਸਲ ਨੂੰ ਜਾਗ੍ਰਿਤੀ ਪੈਦਾ ਹੋਵੇ, ਔਰ ਪੰਜਾਬ ਗਵਰਨਮੈਂਟ ਉਸ ਨੂੰ ਕਰ ਰਹੀ ਹੈ। ਅਸੀਂ ਬਸ ਇਹ ਚਾਹਾਂਗੇ ਕਿ ਉਹਦੇ ਅੰਦਰ ਜਿਹੜੀਆਂ ਕੋਈ ਚੀਜ਼ਾਂ ਹਨ ਉਹ ਵਿਗਾੜ ਨਾ ਪੰਜਾਬ ਦੇ ਅੰਦਰ ਬਣੇ। ਪੰਜਾਬੀ ਦੇ ਸਾਰੇ ਲਹਿਜਿਆਂ ਨੂੰ ਲੈ ਕੇ ਇਕੱਠਾ ਕਰਕੇ ਇੱਕ ਨਿਸਾਬ ਤਰਤੀਬ ਦਿੱਤਾ ਜਾਵੇ। ਰਾਣਾ ਸਿਕੰਦਰ ਸਾਹਿਬ ਵੀ ਕੱਲ ਇੱਥੇ ਹੈ ਸਨ, ਤੇ ਉਹਨਾਂ ਨਾਲ ਵੀ ਇਹੀ ਗੱਲ ਹੋ ਰਹੀ ਸੀ, ਤੇ ਉਹਨਾਂ ਨੇ ਵੀ ਇਹ ਕਿਹਾ ਕਿ ਕਮੇਟੀ ਅਸੀਂ ਬਣਾਉਂਦੇ ਹਾਂ, ਕਮੇਟੀ ਇਹ ਸਾਰਾ ਕੁਝ ਦੇਖੇਗੀ। ਅਗਲਾ ਕੁਰਬਾਨੀ ਦਿਓ ਤੇ ਤਾਂ ਦੂਜਿਆਂ ਦੀ ਵਾਰੀ ਆਉਣੀ। ਜੀ ਅਗਲਾ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਦੇ ਮੌਸਮਾਂ ਦੇ ਨਾਲ, ਸਰ ਪੰਜਾਬ ਦੇ ਮੌਸਮਾਂ ਦੇ ਨਾਲ ਹਰ ਮੌਸਮ ਨਾਲ ਫੈਸਟੀਵਿਟੀ ਜੁੜੀ ਹੋਈ ਹੈ। ਇੱਥੋਂ ਜਿਹੜੇ ਕਣਕ ਦੀ ਤੁਸੀਂ ਗੱਲ ਕੀਤੀ, ਤੇ ਕਣਕ ਦੇ ਨਾਲ ਵਿਸਾਖੀ ਜੁੜੀ ਹੋਈ ਹੈ। ਅਸੀਂ ਵਿਸਾਖੀ ਮੇਲਾ ਹਰ ਸਾਲ ਕਰਦੇ ਹੁੰਦੇ ਹਾਂ ਪਿਛਲੇ 10 ਸਾਲਾਂ ਤੋਂ। ਅਸੀਂ ਇਹ ਚਾਹੁੰਦੇ ਕਿ ਪੰਜਾਬ ਸਰਕਾਰ ਵੀ ਵਿਸਾਖੀ ਮੇਲਾ ਮਨਾਵੇ, ਔਰ ਇਹ ਪਿਓਰ ਇੱਕ ਸੈਕੂਲਰ ਵਿਸਾਖੀ ਦਾ ਇੱਕ ਤਿਉਹਾਰ ਹੈ, ਇਹਦੇ ਅੰਦਰ ਮਜ਼ਹਬਾਂ ਦੀ ਖੇਡ ਕੋਈ ਨਹੀਂ। ਅਸੀਂ ਲੋਹੜੀ ਮਨਾਉਂਦੇ ਹਾਂ ਪਿਛਲੇ 10 ਸਾਲਾਂ ਤੋਂ। ਵਜ੍ਹਾ ਹੈ ਕਿ ਜਦੋਂ ਅਵਾਮੀ ਸਤਹ ਤੇ ਚੀਜ਼ਾਂ ਖੜੀਆਂ ਹੁੰਦੀਆਂ, ਸਰਕਾਰ ਉਹ ਨਹੀਂ ਕਰਦੀ ਤਾਂ ਅੱਗੇ ਵੱਧ ਕੇ ਨਹੀਂ ਆਉਂਦੀ। 2019 ਦੇ ਵਿੱਚ ਸਰਕਾਰ ਨੇ ਸਾਡੀ ਗੱਲ ਮੰਨੀ, ਔਰ ਉਸ ਵੇਲੇ ਪੰਜਾਬੀ ਕਲਚਰ ਡੇ ਦਾ ਉਹ ਸਾਡੀ ਰਿਕੁਐਸਟ ਮੰਨ ਲਿਆ ਗਿਆ। ਅੱਜ ਪੂਰੀ ਯੂਨੀਵਰਸਿਟੀਆਂ ਔਰ ਕਾਲਜਾਂ ਦੇ ਅੰਦਰ ਉਹ ਪੰਜਾਬੀ ਕਲਚਰ ਡੇ ਮਨਾਇਆ ਜਾਂਦਾ ਹੈ। ਔਰ ਅਸੀਂ ਜਿੱਥੇ ਬੈਠੇ ਹਾਂ, ਸ਼ਾਇਦ ਇੱਥੇ 40-50 ਦੀ ਜਗ੍ਹਾ ਤੇ ਅੱਜ ਅਸੀਂ ਕੋਈ 500-700 ਲੋਕ ਜਾਂ 1000 ਲੋਕ ਇਕੱਠੇ ਹੋਏ ਹਾਂ, ਤਾਂ ਉਹ ਪੰਜਾਬੀ ਕਲਚਰ ਡੇ ਦਾ ਕਰਕੇ ਹੀ ਹੋਇਆ ਕਿ ਲੋਕਾਂ ਨੂੰ ਪਤਾ ਚੱਲਾ ਕਿ ਅਸੀਂ ਪੰਜਾਬੀ ਹਾਂ। ਸੋ ਸਰ ਆਖਰੀ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਰਹਿ ਗਈ, ਤੇ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਮਿਸਲਾਂ ਨਾਲ ਵੀ ਲੜਿਆ ਸੀ ਸਰ। ਸੋ ਇਹ ਮਜ਼ਹਬਾਂ ਦੀ ਤਾਂ ਲੜਾਈ ਨਹੀਂ ਹੁੰਦੀ, ਬਾਦਸ਼ਾਹ ਕਦੀ ਕਿਸੇ ਮਜ਼ਹਬ ਦੇ ਨਹੀਂ ਹੁੰਦੇ, ਬਾਦਸ਼ਾਹ ਹੀ ਹੁੰਦੇ। ਔਰ ਕਸੂਰ ਦੇ ਅੰਦਰ ਜਿਹੜਾ ਕਤਲੇਆਮ ਹੋਇਆ ਸੀ, ਅੱਗੇ ਪਠਾਨ ਹਾਕਮ ਸੀ, ਤਾਂ ਪਠਾਨ ਹਾਕਮ ਕਿਹੜਾ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਮੁੰਤਖਬ ਹੋ ਕੇ ਆ ਕੇ ਬੈਠੇ ਸੀ, ਉਹਨਾਂ ਨੇ ਵੀ ਤਾਂ ਕੋਈ ਤਲਵਾਰਾਂ ਹੀ ਕੱਢੀਆਂ ਸਨ। ਸੋ ਸਾਨੂੰ ਥੋੜੀ ਤਾਰੀਖ ਦੀ ਦਰੁਸਤਗੀ ਜਿਹੜੀ ਹੈ ਉਹ ਮਜ਼ਹਬਾਂ ਤੋਂ ਹਟ ਕੇ ਕਰਨੀ ਚਾਹੀਦੀ। ਪੰਜਾਬੀ ਤਾਰੀਖ, ਪੰਜਾਬੀ ਬਿਆਨੀਆਂ ਹੀ ਹੈ। ਮੈਂ ਤੁਹਾਡੀ ਗੱਲ ਜੀ ਕਿਉਂਕਿ ਤੁਸੀਂ ਜਿਹੜੇ ਤਿੰਨੇ ਗੱਲਾਂ ਕੀਤੀਆਂ ਨੇ, ਮੈਂ ਕਤਈ ਤੌਰ ਤੇ ਨਹੀਂ ਕਿਹਾ ਕਿ ਕੋਈ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਮਜ਼ਹਬ ਦੀ ਬੁਨਿਆਦ, ਮੈਂ ਤਾਂ ਸਿਰਫ ਕਿਹਾ ਕਿ ਜਿਸ ਵੇਲੇ ਕੋਈ ਕਬਜ਼ਾ ਕਰਦਾ ਹੈ, ਫਤਹ ਕਰਦਾ ਹੈ ਜਾਂ ਜਿੱਤਦਾ ਹੈ, ਉਹ ਭਾਵੇਂ ਉੱਥੋਂ ਦਾ ਆਪ ਰਹਿਣ ਵਾਲਾ ਹੋਵੇ ਤੇ ਉੱਥੋਂ ਦੀ ਬੋਲੀ ਬੋਲਣ ਵਾਲਾ ਹੋਵੇ, ਜੰਗ ਦੇ ਨਤੀਜੇ 'ਚ ਕਤਲੋ ਗਾਰਤ ਹੋਈ। ਮੈਂ ਤਾਂ ਇਹ ਕਿਹਾ। ਦੂਸਰਾ ਮੈਂ ਕਿਹਾ ਕਿ ਮੈਨੂੰ ਇਹ ਤਾਰੀਖ ਅਗਰ ਪੰਜਾਬੀ ਦੀ ਮੈਂ ਲੱਭਣੀ ਹੈ ਕਿ ਮੇਰਾ ਸਵਾਲ ਹੈ, ਪਰ ਤੁਹਾਡੇ ਜੈਸੇ ਸਾਰੇ ਦੋਸਤਾਂ ਲਈ ਕਿ ਅਗਰ ਇਹਦਾ ਰਸਮੁਲ ਖਤ ਅਰਬੀ ਹੋਈ ਹੈ, ਇਹ ਵੀ ਫੋਰਨ ਇਨਫਲੂਐਂਸ ਹੈ, ਇਹ ਇੱਥੋਂ ਦਾ ਆਪਣਾ ਤਾਂ ਨਹੀਂ ਹੈ।
ਜੇ ਬਣ ਗਿਆ ਤੇ ਕਈਆਂ ਸਦੀਆਂ ਤੋਂ ਬਣਿਆ ਤੇ ਚੰਗੀ ਗੱਲ ਹੈ, ਮੈਨੂੰ ਉਹਦੇ ਬਣਨ ਤੇ ਕੋਈ ਇਤਰਾਜ਼ ਨਹੀਂ ਔਰ ਮੇਰਾ ਕੋਈ ਉਹਦੇ ਨਾਲ ਮਸਲਾ ਵੀ ਨਹੀਂ। ਮੈਂ ਤਾਂ ਸ਼ਾਇਦ ਉਹਦੇ ਤੋਂ ਇਲਾਵਾ ਕਿਸੇ ਹੋਰ ਜ਼ੁਬਾਨ 'ਚ ਪੜ੍ਹ ਵੀ ਨਾ ਸਕਾਂ, ਪਰ ਮੇਰਾ ਸਿਰਫ ਇਹ ਕਹਿਣਾ ਹੈ ਕਿ ਤਾਰੀਖੀ ਜਬਰ ਕਿ ਤੁਹਾਡੇ ਕੋਲ ਪੂਰਾ ਵੀ ਨਹੀਂ ਹੈ। ਤੇ ਤੀਸਰਾ ਮੈਂ ਕਹਿਣਾ ਕਿ ਜਿਹੜੀ ਵੰਡ ਤੇ ਰੋਲੇ ਪੈਂਦੇ ਨੇ ਕਿ ਪਾਕਿਸਤਾਨੀਅਤ ਦੇ ਝਗੜੇ 'ਚ, ਕੋਈ ਫੈਡਰੇਸ਼ਨ ਦੇ ਝਗੜੇ 'ਚ ਅਗਰ ਕਿਸੇ ਦਾ ਸਪਿਲ ਓਵਰ ਕਿਸੇ ਡਿਊਰੈਂਟ ਲਾਈਨ ਤੇ ਹੈ ਤੇ ਜਿੰਨਾ ਵੱਡਾ ਸਪਿਲ ਓਵਰ ਤੁਹਾਡਾ ਹੈ ਪੰਜਾਬ ਦਾ, ਇਹ ਵੀ ਮੌਜੂਦ ਹੈ। ਮਾਜ਼ੂਦ ਨਾਲ ਮੈਂ ਕਿਸੇ ਜਗ੍ਹਾ ਤੇ ਕੋਈ ਐਸੀ ਗੱਲ ਨਹੀਂ ਕੀਤੀ ਜਿਹਦੇ ਨਾਲ ਕਿਸੇ ਮਜ਼ਹਬ ਦਾ ਕੋਮਲ ਵਿੱਚ ਆਉਂਦਾ ਹੋਵੇ ਕਿ ਕਿਹਨੇ ਕੀ ਕੀਤਾ। ਮੈਂ ਕਿ ਮੈਂ ਪੰਜਾਬੀ ਬੋਲਣਾ ਇੱਥੋਂ ਦਾ ਰਹਿਣ ਵਾਲਾ ਤੇ ਜਿਹੜਾ ਇਸਤਿਹਸਾਰ ਜਿਹਦਾ ਮਸਲਾ, ਕਿਉਂਕਿ ਜਿਹੜਾ ਪਹਿਲੇ ਗੱਲ ਕਰੇ ਮੇਰੇ ਤੋਂ ਪਹਿਲੇ ਜਿਹੜੇ ਚੰਦ ਸਾਹਿਬ ਗੱਲ ਕਰ ਰਹੇ ਸਨ ਤੇ ਮੈਨੂੰ ਸ਼ਾਇਦ ਕੋਈ ਹਵਾਲਾ ਦੇਣ ਲੱਗਿਆ, ਉਹਨਾਂ ਦੀ ਗੱਲ ਕਰਨ ਲੱਗਿਆ ਇੱਕ ਮੁਨਾਸਬ ਤਰੀਕਾ ਹੀ ਹੁੰਦਾ ਹੈ ਕਿ ਮੈਂ ਆਪਦੀ ਗੱਲ ਦੀ ਤਾਈਦ ਲੈਣ ਲਈ ਮੈਂ ਉਸ ਪਿਛਲੀ ਗੱਲ ਦਾ ਹਵਾਲਾ ਵੀ ਦੇਣਾ। ਬਟ ਮੇਰੀ ਤਿੰਨੇ ਗੱਲਾਂ ਦੇ ਵਿੱਚ ਤੁਹਾਡੇ ਆਪਣੇ ਜਵਾਬ, ਤੁਹਾਡੇ ਸਵਾਲ 'ਚ ਮੇਰੇ ਜਵਾਬ ਨੇ। ਮੈਂ ਤਾਂ ਕਿਸੇ ਜਗ੍ਹਾ ਤੇ ਇਹਨਾਂ ਨੂੰ ਇਖਤਲਾਫੀ ਤੌਰ ਤੇ ਕਿਹਾ। ਅੱਛਾ ਜੀ, ਇੱਕ ਮਿੰਟ ਜ਼ਰਾ ਮੈਂ ਗੱਲ ਇਹ ਕਰਾਂ ਕਿ ਜਿਹੜਾ ਜਾਗਰਤੀ ਦਾ ਜਿਹੜਾ ਸ਼ਊਰ ਦਾ ਅਹਿਸਾਸ ਹੈ ਨਾ, ਕਿ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਇੱਕ ਦੋਸਤ ਨੇ ਇਸਲਾਮਾਬਾਦ ਹੁੰਦੇ ਗੁਰਬਾਜ਼ ਮੁਸ਼ਤਾਕ ਹੈ, ਪੰਜਾਬੀ 'ਚ ਉਹਦਾ ਟਵੀਟ ਵਗੈਰਾ ਕਰਦੇ ਸੀ ਉਰਦੂ ਵਿੱਚ, ਲੇਕਿਨ ਪੰਜਾਬੀ ਜ਼ੁਬਾਨ ਦੀ ਗੱਲ। ਖਾਜਾ ਸਾਹਿਬ ਰਫੀਕ ਨੇ ਖੁਦ ਰਾਬਤਾ ਕੀਤਾ, ਉੱਥੇ ਚੰਦ ਦੋਸਤਾਂ ਨੂੰ ਬੁਲਾਇਆ, ਗੁਰਬਾਜ਼ ਸਾਹਿਬ ਨੇ ਉਹ ਐਡਵੋਕੇਟ ਨੇ, ਤੇ ਉੱਥੇ ਖਾਜਾ ਸਾਹਿਬ ਕਿਹਾ ਕਿ ਯਾਰ ਮੈਂ ਤਾਂ ਅੱਜ ਤੱਕ ਅਸੀਂ ਆਪਣੇ ਆਪ ਨੂੰ ਕਸ਼ਮੀਰੀ ਤੇ ਜਾਂ ਪਾਕਿਸਤਾਨੀ ਸਮਝਦੇ ਰਹੇ ਹਾਂ ਤੇ ਸਾਨੂੰ ਹੁਣ ਪੰਜਾਬੀ ਵੀ ਬਣਨਾ ਪੈਣਾ। ਕਹਿਣ ਦਾ ਮਤਲਬ ਇਹ ਵੀ ਕਿ ਜਿਹੜਾ ਤਾਰੀਖ ਦੇ ਵਿੱਚ ਜੋ ਕੁਝ ਹੋਇਆ, ਵੇਖੋ ਗੱਲ ਇਹ ਕਿ ਜਦੋਂ ਤੁਸੀਂ ਉਸ ਜ਼ੁਬਾਨ ਨੂੰ, ਕਲਚਰ ਨੂੰ ਓਨ ਕਰ ਲਓ, ਤੁਹਾਡੀ ਨਸਲੀ ਸ਼ਨਾਖਤ ਪਿੱਛੇ ਰਹਿ ਜਾਂਦੀ ਹੈ ਤੇ ਜਿਹੜਾ ਇੱਕ ਇਜਤਮਾਈ ਸ਼ਊਰ ਜਾਂ ਇਜਤਮਾਈ ਸ਼ਨਾਖਤ ਹੈ ਉਹ ਸਾਹਮਣੇ ਆ ਜਾਂਦੀ ਹੈ। ਸਵਾਲ ਜ਼ਰਾ ਮੁਖਤਸਰ ਰੱਖਣਾ, ਅਗਲਾ ਅਜ਼ੀਜ਼ ਖਾਨ ਬਾਜਵਾ ਸਾਹਿਬ। ਮੈਂ ਸਿਰਫ ਅਲੀ ਨੂੰ ਨਹੀਂ, ਮੈਂ ਮਲਕ ਸਾਹਿਬ ਦੀ ਗੱਲ ਬਿਲਕੁਲ ਬਹੁਤ ਯਾਰ ਸਾਰੇ ਸਵਾਲ ਮਲਕ ਸਾਹਿਬ ਨੂੰ ਨਾ ਕਰੋ, ਤੁਸੀਂ ਵੀ ਬੈਠੇ ਨਹੀਂ, ਓਵਰਆਲ ਗੱਲ ਹੈ ਨਾ, ਪੰਜਾਬੀ ਇੱਥੇ ਨਾ ਕੋਈ 5 ਰਸਮੁਲ ਖਤ 'ਚ ਪੜ੍ਹਾਈ ਗਈ ਹੈ, ਉਹਦਾ ਕੰਟੈਂਟ ਵੀ ਮੌਜੂਦ ਹੈ। ਉਹਦੇ 'ਚ ਰੋਮਨ ਹੈ, ਦੇਵਨਾਗਰੀ ਹੈ, ਲੋਹਾਨਕਾ ਰਸਮੁਲ ਖਤ ਹੈ, ਗੁਰਮੁਖੀ ਹੈ, ਸ਼ਾਹਮੁਖੀ ਹੈ। ਅੱਛਾ, ਇਹ ਗੱਲ ਵੀ ਠੀਕ ਹੈ ਕਿ ਇਹ ਸ਼ਾਹਮੁਖੀ ਫਾਰਸੀ ਜਾਂ ਅਰਬੀ ਓਰੀਜਨ ਦਾ ਰਸਮੁਲ ਖਤ ਹੈ ਔਰ ਅਸੀਂ ਆਪਣੇ ਆਪ ਨੂੰ ਅਗਰ ਉਸ ਰਸਮੁਲ ਖਤ ਨਾਲ ਰੋਮ ਪੇ ਕਰਨੇ ਆ ਤੇ ਸਾਡੀ ਕਿੱਥੇ ਹੈ, ਤੇ ਇਹਦੇ ਲਈ ਜੀ ਸਾਡੀ ਹੜੱਪਾ 'ਚ ਪਈ ਹੋਈ ਹੈ ਔਰ ਉਹਦੀਆਂ ਉਹ ਸਟੈਂਪ ਅੱਜ ਵੀ ਪਈਆਂ ਨੇ। ਤੁਸੀਂ ਸਾਡੇ ਸਰਕਾਰ ਹੋ, ਸਾਡੇ ਲੀਡਰ ਹੋ, ਕਿਉਂ ਨਾ ਆਪਾਂ ਉਹਦੇ ਉੱਤੇ ਕੋਈ ਰਿਸਰਚ ਪ੍ਰੋਜੈਕਟ ਹੈ ਜਾਂ ਬਣਾਈਏ ਕਿ ਅਸੀਂ ਉਹ ਅੱਲਾ ਤੁਹਾਡਾ ਭਲਾ ਕਰੇ। ਤੁਸੀਂ ਹੁਣ ਮੁੱਦੇ ਦੀ ਗੱਲ ਤੇ ਆਏ ਹੋ, ਅਸਲ ਗੱਲ ਟੁਰਨ ਵਾਲੀ ਹੈ, ਤੇਰੇ ਟੋਰੋ ਮੈਂ ਨਾਲ ਦੂਸਰੀ ਗੱਲ ਜੈਸਾ ਅਮਰ ਸਾਹਿਬ ਹੈ ਕਿ ਉਰਦੂ ਰਸਮ ਖਤ ਜਿਹੜਾ ਅਸੀਂ ਅਡਾਪਟ ਕੀਤਾ ਹੈ ਸਪੇਨ ਨੇ ਔਰ 150 ਸਾਲ ਤੋਂ, ਔਰ ਪੰਜਾਬ ਦੇ ਲੋਕ ਸਵਾਏ 2-3 ਆਵਾਜ਼ਾਂ ਤੋਂ ਕੇ ਔਰ ਤੇ ਔਰ ਅੜਨੂਨ ਤੋਂ ਸੇਮ ਰਸਮ ਖਤ ਹੈ। ਸਾਰਿਆਂ ਬਾਬਿਆਂ ਨੇ ਵੀ ਉਹਦੇ 'ਚ ਲਿਖਿਆ, 700-750 ਸਾਲ ਪਹਿਲੇ ਬਾਬਾ ਫਰੀਦ ਨੇ ਵੀ ਉਸੇ ਸਕ੍ਰਿਪਟ 'ਚ ਲਿਖਿਆ ਔਰ ਉਸ ਵੇਲੇ ਇਹਨਾਂ ਸੁਲਤਾਨਾਂ ਤੋਂ ਲੈ ਕੇ ਜ਼ਰੀਆ ਤਲੀਮ ਜਿਹੜਾ ਜ਼ਾਰਾ ਦਰਬਾਰ ਤੋਂ ਜਿੰਨਾ ਵੀ ਉਹਦਾ ਅਸਰ ਸੀ, ਉਹ ਬੋਲੀ ਉਹਨਾਂ ਦੀ ਸਰਕਾਰੀ ਬੋਲੀ ਫਾਰਸੀ 700 ਸਾਲ ਰਹੀ ਹੈ। ਉਹੀ ਰਸਮੁਲ ਖਤ ਅਸੀਂ ਇਸ ਵੇਲੇ ਵਰਤ ਰਹੇ ਹਾਂ। ਇਸੇ ਰਸਮੁਲ ਖਤ ਕੇ ਸਾਨੂੰ ਪੰਜਾਬੀ, ਉਰਦੂ ਦੇ ਅਸੀਂ ਪੜ੍ਹ ਲੈਂਦੇ ਤੇ ਪੰਜਾਬੀ ਪੜ੍ਹਾਉਂਦੇ ਕੀ ਰੌਲਾ? ਇਹਨੂੰ ਦੇ ਕੋਈ ਮਸਲਾ ਨਹੀਂ ਤੇ ਬਾਕੀ ਫਿਰ ਇਹਨੂੰ ਮੰਨਦੇ ਮੇਰਾ ਖਿਆਲ ਇਹ ਫੈਸਲਾ ਜਿਹੜਾ ਹੁਣ ਹੁਕੂਮਤ ਨੇ ਕੀਤਾ ਹੈ, ਬੜਾ ਅੱਛਾ ਫੈਸਲਾ ਕੀਤਾ ਹੈ ਔਰ ਇਹਦੇ ਨਾਲ ਕੋਈ ਸਾਨੂੰ ਇੱਕ ਵਾਰੀ ਇੱਕ ਕੁਫਰ ਤੇ ਟੁੱਟਾ ਉਹਨੂੰ ਸ਼ੁਰੂ ਤੇ ਕਰਨ ਲੱਗਿਆ ਆਵਾਮ ਚ ਬੈਠ ਦਾ ਕਿ ਆਖਰ ਚ ਵਾਰੀ ਮਿਲ ਜਾਂਦੀ ਹੈ ਕਿਤੇ ਨਾ ਕਿਤੇ। ਚੰਦ ਸਾਹਿਬ ਤੋਂ ਇੱਕ ਛੋਟਾ ਜਿਹਾ ਸਵਾਲ ਹੈ। ਪਾਕਿਸਤਾਨ ਪੀਪल्स पार्टी लाहौर ਵਿੱਚ ਬਣੀ और चारों सूबों की जंजीर का नारा बजा और अपने आप को सैकुलर कहते हैं, प्रो ह्यूमन कहते हैं और उन्होंने साबित माजी से किया। लेकिन ਜਦੋਂ ਅਸੀਂ ਸਿੰਧ ਦੀ ਗੱਲ ਕਰਨੇ ਆ ਤੇ ਉਦੋਂ ਮਰਸੂ ਸਿੰਧ ਨਾਲ ਡਿਸੂ ਆਉਂਦਾ ਹੈ ਤੇ ਜਾਂ ਅਸੀਂ ਪੰਜਾਬ 'ਚ ਪੈਰ ਪਾਉਂਦੇ ਆ ਤੇ ਤੁਹਾਡੇ ਵਰਗੇ ਜਟਕੀ ਪੰਜਾਬੀ ਬੋਲਣ ਵਾਲੇ ਜੀ ਜਿਹੜੇ ਨੇ ਉਹ ਵੀ ਪੰਜਾਬ ਦੇ ਕੋਟੇ ਹਿਊਮੈਨਿਟੀ ਦਾ ਟੈਗ ਲਾ ਕੇ ਦਿੰਦੇ ਨੇ। ਕਿਆ ਹਿਊਮਨਸ ਸਿਰਫ ਪੰਜਾਬ 'ਚ ਵਸਦੇ ਨੇ, ਬਾਕੀ ਸੂਬਿਆਂ 'ਚ ਨਹੀਂ ਵਸਦੇ? ਠੀਕ ਹੈ, ਹੁਣ ਗੱਲ 12 ਸੂਬਿਆਂ ਦੀ, 28 ਸੂਬਿਆਂ ਦੀ, ਉਹ ਸਾਰਾ ਕੁਝ ਚੱਲਦਾ ਪਿਆ। Point scoring ਦੀ ਗੱਲ ਨਹੀਂ, politics ਦੀ ਗੱਲ ਨਹੀਂ, but why People's Party have different opinions in Punjab and different opinion in Sindh? What's your stance on this? ਪੀਪਲ ਪਾਰਟੀ ਪੰਜਾਬ 'ਚ ਬਣੀ ਸੀ ਔਰ ਪੰਜਾਬ 'ਚ ਹੀ ਪੀਪਲ ਪਾਰਟੀ ਦੀ ਬੁਨਿਆਦ ਰੱਖੀ ਗਈ ਸੀ, ਇੱਕ ਹਕੀਕਤ ਹੈ। ਲੇਕਿਨ ਜਿਹੜਾ ਤੁਹਾਡਾ ਸਵਾਲ ਹੈ ਨਾ ਜੀ, ਸਿੰਧੀ ਨੈਸ਼ਨਲਿਸਟ ਜਿਹੜਾ ਹੈ ਉਹਨੂੰ
ਤੁਸੀਂ ਵੇਖ ਲਓ ਅੱਜ ਪਖਤੂਨ ਨੈਸ਼ਨਲਿਸਟ ਕਿਵੇਂ ਉਜਾਗਰ ਹੋਏ ਆ, ਬਲੋਚੀ ਕਿਵੇਂ ਉਜਾਗਰ ਹੋਇਆ ਹੈ। ਇਸ ਪਾਕਿਸਤਾਨ ਤੇ ਜਿਹੜਾ ਪੀਪਲਜ਼ ਪਾਰਟੀ ਦਾ ਸਭ ਤੋਂ ਵੱਡਾ ਇਹਸਾਨ ਹੈ ਨਾ, ਜਿਹੜਾ ਸਿੰਧੀ ਨੈਸ਼ਨਲਿਸਟ ਨੂੰ ਕੰਟਰੋਲ ਕਰਕੇ ਕੌਮੀ ਜਮਾਤ ਨੇ ਆਪਣੇ ਹੱਥ 'ਚੋਂ ਬਾਗਡੋਰ ਲਈ। ਔਰ ਦੂਜਾ ਸੂਬਿਆਂ ਦੀ ਗੱਲ ਇਸ ਤੋਂ ਕਰਦੇ ਆ, ਇਹ ਤੁਹਾਡੇ ਨਾਲ ਹੈ CBD ਹੈ ਕੀ ਬਣਿਆ ਜਿਹੜਾ ਵਾਰਡਨ 에ਅਰਪੋਰਟ ਤੇ ਬਣਿਆ, ਇਹ ਪੰਜਾਬੀਆਂ ਨੂੰ CBD ਦੀ ਲੋੜ ਹੈ ਜਾਂ ਪੀਣ ਦੇ ਪਾਣੀ ਦੀ ਜਾਂ ਆਪਣੇ ਕਣਕ ਦੇ ਬੀਜ ਦੀ ਲੋੜ ਹੈ। ਔਰ ਮੈਂ ਗੱਲ ਸੁਣੋ, ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਸੜਕਾਂ ਵੱਡੀਆਂ ਕਿਹਦੇ ਵਾਸਤੇ ਹੁੰਦੀਆਂ ਨੇ? 80% ਬੰਦਿਆਂ ਕੋਲ ਤਾਂ ਕਾਰਾਂ ਵੀ ਨਹੀਂ, 80% ਬੰਦਿਆਂ ਕੋਲ ਕੋਈ ਨਹੀਂ ਕਾਰਾਂ, ਤੇ ਰੋਜ਼ ਅਸੀਂ ਆਦੇ ਹਾਂ ਜੀ ਸੜਕ ਚੌੜੀ ਹੋ ਗਈ, ਓਵਰਹੈਡ ਬ੍ਰਿਜ ਬਣ ਗਿਆ। ਆਵਾਮ ਦਾ ਓਵਰਹੈਡ ਬ੍ਰਿਜ ਮਸਲਾ ਨਹੀਂ, ਆਵਾਮ ਦਾ ਮਸਲਾ ਹੈ ਤਾਲੀਮ, ਆਵਾਮ ਦਾ ਮਸਲਾ ਹੈ ਹੈਲਥ, ਆਵਾਮ ਦਾ ਮਸਲਾ ਹੈ ਮੁਆਸ਼ੀਆਤ, ਖੇਤੀਬਾੜੀ, ਉਹਦਾ ਰੋਜ਼ਗਾਰ, ਬੇਰੁਜ਼ਗਾਰੀ। ਨਹੀਂ ਮੇਰੇ ਆਪਣੀ ਰਾਏ ਦਾ ਸੜਕਾਂ ਜ਼ਰੂਰੀ, ਜੇ ਟੁੱਕਰੇ ਖਾਣ ਨਾ ਹੋਵੇ ਤਾਂ ਸਾਈਕਲ ਬੰਨੀ ਤੇ ਵੀ ਟੁਰ ਪਾਉਂਦਾ ਹੈ। ਮੇਰੀ ਬੰਨੀ ਵਾਹ ਕੇ ਆਪਣਾ ਓਵਰਹੈਡ ਬ੍ਰਿਜ ਬਣਾਓ, ਕਿਹੜਾ ਫਰਕ ਹੈ? ਮੇਰੀ ਨਹੀਂ ਗੱਲ ਹੋਰ ਹੋ ਰਹੀ ਜੀ, ਜਿਹੜੀ ਮੈਂ ਤੁਹਾਡੇ ਜਵਾਬ ਪੈ ਦੇਣਾ, ਮੈਂ ਰਾਜਨਪੁਰ ਦੀ ਬੰਨੀ ਤੇ ਇਬਾਦਤ ਕਰਦਾ, ਤਾਂ ਮੇਰੀ ਗੱਲ ਤਾਂ ਸੁਣੋ ਬਾਜਵਾ ਸਾਹਿਬ ਮੌਕਾ ਦਿਓ ਜਵਾਬ ਦਿਓ। ਸ਼ੋਰ ਨਾ ਕਰੋ ਦੋਸਤੋ, ਗੱਲ ਸੁਣ ਕੇ। ਜੀ ਬਾਜਵਾ ਸਾਹਿਬ ਤੁਸੀਂ ਦੱਸੋ ਬਾਜਵਾ ਸਾਹਿਬ, ਮਾਈਕ ਲੈ ਲਓ। ਗਵਰਨਮੈਂਟ ਦਾ ਕਿ ਇਹ ਸੜਕਾਂ ਔਰ ਪਾਣੀ ਜਨੂਬੀ ਪੰਜਾਬ ਜਿਹਨੂੰ ਤੁਸੀਂ ਕਹਿੰਦੇ ਉੱਥੇ ਨਹੀਂ ਜਾ ਸਕਦਾ, ਡਿਵੀਜ਼ਨ ਹੀ ਫਾਈਨਲ ਔਰ ਪਹਿਲਾ ਰੂਲ ਹੈ ਤੁਹਾਡਾ। ਇਹ ਦੇਖੋ ਪੰਜਾਬ ਜਿਹੜਾ ਤੋੜਨ ਦੀ ਗੱਲ ਹੈ ਨਾ, ਇਹ ਕਿਲਾ ਦਾ ਡਿਬੇਟ ਹੈ। ਜਿਹੜਾ ਮਲਕ ਸਾਹਿਬ ਅੱਗੇ ਗੱਲ ਕੀਤੀ ਹੈ ਨਾ ਕਿ ਅਸੀਂ ਅਦਦੀ ਅਕਸਰੀਅਤ ਦੀ ਬੁਨਿਆਦ ਤੇ, ਮਕਸਦ ਹੈ ਅਸੀਂ ਪਾਕਿਸਤਾਨ ਨੂੰ ਕਾਇਮ ਰੱਖਣਾ ਹੈ, ਫੈਡਰੇਸ਼ਨ ਨੂੰ ਮਜ਼ਬੂਤ ਰੱਖਣਾ ਹੈ। ਜਿਸ ਟਾਈਮ ਤੁਸੀਂ ਇਸਲਾਮਾਬਾਦ ਜਾਂ ਉੱਥੇ ਜਾ ਕੇ ਗੱਲ ਕਰਦੇ ਹੋ, ਜਿਹੜੀ ਮਲਕ ਸਾਹਿਬ ਅੱਗੇ ਆਪਣੀ ਤਕਰੀਰ 'ਚ ਗੱਲ ਕੀਤੀ ਹੈ, ਦੂਜੀਆਂ ਕੌਮਾਂ ਵਾਲੇ ਇਹ ਹੀ ਕਹਿੰਦੇ ਨੇ ਕਿ ਤੁਸੀਂ ਆਪਣੀ ਅਦਦੀ ਅਕਸਰੀਅਤ ਨਾਲ, ਲੇਕਿਨ ਮੇਰਾ ਭਰਾ ਯਕੀਨ ਮੰਨ, ਮੇਰੇ ਇਲਾਕੇ 'ਚ ਤੇ ਪੀਣ ਦਾ ਸਾਫ਼ ਪਾਣੀ ਵੀ ਨਹੀਂ। ਔਰ ਯਾਰ ਐਮਐਨਏ ਮੈਂ ਇੱਕ ਵਾਰੀ ਬਣਿਆ ਮੌਲਵੀ ਸਾਹਿਬ, ਤੇ ਮੈਂ ਹਰ ਘਰ 'ਚੋਂ ਗੈਸ ਪਹੁੰਚਾਈ, ਹਾਲਾਂਕਿ ਜਿੱਥੋਂ ਗੈਸ ਨਿਕਲਦੀ ਉੱਥੇ ਗੈਸ ਕੋਈ ਨਹੀਂ। ਫਿਰ ਮੇਰੀ ਗੱਲ ਸੁਣੋ ਨਾ, ਉਹ ਗੱਲ ਇਹ, ਇੱਥੇ ਜਿਹੜੇ ਛੋਟੇ ਦੂਰ ਦਰਾਜ਼ ਇਲਾਕੇ ਦੇ ਜਿਹੜੇ ਦਿਹਾਤ ਨੇ, ਦਿਹਾਤਾਂ ਤੋਂ ਬੰਦੇ ਸ਼ਹਿਰਾਂ ਵੱਲ ਕਿਉਂ ਆਉਂਦੇ ਨੇ? ਸਾਡਾ ਕਲਚਰ, ਸਾਡੀ ਜ਼ਬਾਨ ਪੰਜਾਬੀ, ਇਸ ਤੋਂ ਸਾਡਾ ਪਿੰਡ ਪੰਜਾਬ ਗਿਆ। ਸਾਡਾ ਜਿਹੜਾ ਮੁਆਸ਼ੀ ਮਨਸੂਬਾ ਸੀ, ਪੰਜਾਬ ਦਾ ਮੁਕੱਦਮਾ ਸਿਆਸੀ ਬਦੀਆਂ ਦੀ ਗੱਲ ਕਰਦੇ ਆ, ਕਣਕ ਮਲਕ ਸਾਹਿਬ ਜ਼ਿਕਰ ਕੀਤਾ, ਕਣਕ ਸਾਡੀ ਕੌਮੀ ਫਸਲ ਹੈ। ਕਿਉਂ ਕੌਮੀ ਫਸਲ ਸੀ? 8 ਹਿੱਸੇਦਾਰ ਹੁੰਦੇ ਸਨ ਜ਼ਿਮੀਂਦਾਰ ਦੇ ਕਣਕ ਵਿੱਚ। ਮੋਚੀ ਕੰਮ ਕਰਨ ਵਾਲੇ ਟੋਪੇ ਲੱਭਦੇ ਸਨ, ਨਾਈ ਲੱਭਦੇ ਸਨ, ਮੌਲਵੀ ਲੱਭਦੇ ਸਨ, ਕੁਬਾਰ ਨੂੰ ਲੱਭਦੇ ਸਨ, ਅੱਗ ਬਾਲਣ ਵਾਲੇ ਲੱਭਦੇ ਸਨ, ਕਣਕ ਵੱਢਣ ਵਾਲੇ ਲੱਭਦੇ ਸਨ, ਥ੍ਰੈਸ਼ਰ ਵਾਲੇ ਲੱਭਦੇ ਸਨ। 8 ਟੋਪੇ ਕੀ ਤੁਹਾਨੂੰ ਆਦੇ ਨਹੀਂ ਸੀ ਪੰਜਾਬੀ, ਮੈਂ ਨਹੀਂ ਉਹ ਗੱਲ ਬੋਲੀ, 8 ਟੋਪੇ ਨਹੀਂ, ਟੋਪੇ ਨਹੀਂ, ਉਹ 8 ਪੰਜਾਬੀ ਦੇ ਇੱਕ ਲਫ਼ਜ਼ ਹੈ ਜਿਹੜੇ ਅਸੀਂ 8 ਸਿਰਨ ਕਰਦੇ ਆ। ਗੱਲ ਇਹ ਭਾਈਜਾਨ ਸੂਬਿਆਂ ਦੀ ਜਿਹੜੀ ਗੱਲ ਹੈ, ਗੱਲ ਤੁਹਾਡੀ ਠੀਕ ਹੈ, ਲੇਕਿਨ ਸਾਰੇ ਵਸਾਇਲ ਅਗਰ ਲਾਹੌਰ ਸਿਰਫ ਪੰਜਾਬ ਤੁਸੀਂ ਰੱਖਣਾ ਹੈ, ਡੀਜੀ ਖਾਨ ਨੂੰ ਜਾਂ ਰਾਜਨਪੁਰ ਨੂੰ ਜਾਂ ਸਰਗੋਦਰ ਜਾਂ ਲਈਆਰ ਜਾਂ ਬੱਖਰ ਨੂੰ ਤੁਸੀਂ ਪੰਜਾਬ ਨਹੀਂ ਸਮਝਣਾ, ਤੇ ਇਸ ਤੋਂ ਮਹਿਰੂਮੀਆਂ ਵੇਖਦੀਆਂ ਨੇ ਕਿ ਇਹ CBD ਦੀ ਲੋੜ ਨਹੀਂ, ਮੈਨੂੰ ਯੂਨੀਵਰਸਿਟੀ ਦੀ ਲੋੜ ਹੈ, ਮੈਨੂੰ ਕਾਲਜ ਦੀ ਲੋੜ ਹੈ। ਮੈਂ ਇਸ ਤੋਂ ਇਹ ਜਿਹੜੀ ਮਹਿਰੂਮੀਆਂ, ਦੂਜੀ ਗੱਲ ਹੈ ਜਿਹੜੀ ਹੁਕਮਰਾਨ ਨੂੰ, ਭਾਵੇਂ ਸਾਊਥ ਪੰਜਾਬ ਦੇ ਸਿਆਸਤਦਾਨ ਰਹਿੰਦੇ ਸਾਰੇ ਲਾਹੌਰ ਹੈ, ਗੱਲ ਤੁਹਾਡੀ ਵੀ ਠੀਕ ਹੈ, ਜਿਤਨੇ ਵੀ ਹੁਕਮਰਾਨ ਬਣਦੇ ਰਹਿੰਦੇ ਲਾਹੌਰ ਨੂੰ, ਲੇਕਿਨ ਆਵਾਮ ਵਾਸਤੇ ਵਸਾਇਲ ਦੀ ਤਕਸੀਮ ਚਾਹੀਦੀ ਹੈ। ਅਗਰ ਤੁਸੀਂ ਵਸਾਇਲ ਦੀ ਤਕਸੀਮ ਠੀਕ ਕਰੋ ਤੇ ਪਤਾ ਨਹੀਂ ਸੂਬਿਆਂ ਦੇ ਲੋਕ ਮੁਤਾਲਬਾ ਨਾ ਕਰਨ। ਅਗਰ ਤੁਸੀਂ ਬਾਬੂਆਂ ਦੀ ਤਕਸੀਮ ਠੀਕ ਕਰੋ, ਮਾੜੇ ਪਿੰਡ ਦਾ ਤੇ ਬਾਬੂ ਵੀ ਕੋਈ ਚੰਗੀ ਪੋਸਟਿੰਗ ਲੈ ਸਕਦਾ, ਮਾੜੇ ਪਿੰਡ ਦਾ ਮਾੜਾ ਬੰਦਾ ਤੇ ਇਲੈਕਸ਼ਨ ਵੀ ਨਹੀਂ ਲੜ ਸਕਦਾ, ਮਾੜੀ ਤੇ ਦੂਰ ਦਰਾਜ਼ ਇਲਾਕੇ ਦਾ ਤਾਂ ਸਾਫੀ ਵੀ ਟੀਵੀ ਤੋਂ ਨਾ ਬੋਲਣ ਕੋਈ ਨਹੀਂ ਦਿੰਦਾ। ਪ੍ਰੋਫੈਸਰ ਜਿਹੜੇ ਉੱਥੋਂ ਦੇ ਨੌਕਰੀਆਂ ਕਰਦੇ ਨੇ, ਅੱਜ ਆ ਕੇ ਵੇਖੋ ਲਾਹੌਰ ਦੇ ਪ੍ਰੋਫੈਸਰ ਨੇ ਤੇ ਉਸ ਆਪਣਾ ਰੁਝਾਨ ਦੇ ਪ੍ਰੋਫੈਸਰ ਚ ਕਿੰਨਾ ਫਰਕ ਹੈ, ਬੜਾ ਫਰਕ ਹੈ, ਕਲਾਸਿਸ ਦਾ ਫਰਕ ਹੈ। ਇੱਥੇ ਆ ਕੇ ਕਲਾਸ ਬਦਲ ਜਾਂਦੀ ਹੈ, ਉਸ ਵਿਚਾਰੇ ਦੀ ਕਲਾਸ ਹੋ ਰਹੀ, ਕਲਾਸਿਸ ਦੀ ਲੜਾਈ ਹੈ, ਤਬਕਾਤੀ ਲੜਾਈ ਹੈ।
ਜਾਂ ਤੇ ਉਹ ਲੜਾਈ ਖਤਮ ਕਰੋ ਤੇ ਬਿਸ਼ੱਕ ਨਾ ਸੂਬੇ ਬਣਾਓ। ਤੇ ਜੇ ਹੁਕਮਰਾਨ ਆਪਣੀ ਤਬਕਾਤੀ ਲੜਾਈ ਦੇ ਵਿੱਚ ਆੜ ਚੋ ਇਹ ਸੂਬੇ ਤੇ ਮੁਲਕ ਤੇ ਇਹ ਉਹ 80% ਆਵਾਮ ਨੂੰ ਤੇ ਪਤਾ ਨਹੀਂ ਫਾਇਦਾ ਹੈ ਵੀ ਸਾਡੇ ਵਸਾਇਲ ਦਾ ਕਿ ਨਹੀਂ ਫਾਇਦਾ। ਉਹ ਮੈਂ ਇੱਕ ਹੋਰ ਡਾਂਡੀ ਦੀ ਗੱਲ ਕਰੂੰਗਾ, ਉਹ ਬੰਦੇ ਪੁੱਛਦੇ ਪਾਕਿਸਤਾਨ ਦਾ 80% ਨੂੰ ਕੀ ਫਾਇਦਾ। ਉਹਦੀ ਵਜ੍ਹਾ ਹੈ ਕਿ ਜਿਹੜਾ ਬਿਮਾਰ ਹੋਵੇ, ਮੇਰੇ ਪਿੰਡੋਂ ਅੱਜ ਵੀ ਬੰਦਾ ਬਿਮਾਰ ਹੁੰਦਾ, ਯਕੀਨ ਕਰੋ ਮੈਂ ਜਨਰਲ ਹਸਪਤਾਲ ਜਾਂ ਇੱਥੇ ਦਾਖਲ ਕਰਾਉਣਾ ਹੋਵੇ, ਮੈਂ ਮਲਕ ਅਹਿਮਦ ਖਾਨ ਨੂੰ ਫੋਨ ਕਰਦਾ ਜਾਂ ਸੈਕਟਰੀ ਨੂੰ ਫੋਨ ਕਰਦਾ, ਉਹ ਬ੍ਰੇਨ ਹੈਮਰੇਜ ਹੋ ਗਈ, ਜਨਰਲ ਹਸਪਤਾਲ ਬੰਦਾ ਦਾਖਲ ਕਰਾ ਦੇ। ਕਿ ਹਰ ਬੰਦਾ ਨਦੀਮ ਅਫਸਰ ਤੱਕ ਪੜ ਸਕਦਾ, ਕਿ ਹਰ ਬੰਦਾ ਸੁਹੇਲ ਵੜਾਇ ਤੱਕ ਪੜ ਸਕਦਾ ਤੇ ਦੂਰ ਦਰਾਜ ਬੰਦਾ ਤਾਂ ਮਰਨ ਦਾ ਇੰਤਜ਼ਾਰ ਘਰ ਬਹਿ ਕੇ ਪਿਆ ਕਰਦਾ ਹੈ। ਯਕੀਨ ਕਰੋ ਇਸ ਤੋਂ ਬੰਦੇ ਸੂਬੇ ਮੰਗਦੇ ਬੈਰੂਨੀਆਂ ਭਾਈਜਾਨ, ਬੈਰੂਨੀਆਂ ਉਹ ਭਾਵੇਂ ਸਿੰਧ ਹੋਵੇ ਭਾਵੇਂ ਪੰਜਾਬ ਹੋਵੇ, ਹੁਕਮਰਾਨਾਂ ਨੂੰ ਮਹਿਰੂਨੀਆਂ ਖਤਮ ਕਰਨੀਆਂ ਪੈਣਗੀਆਂ, ਵਰਨਾ ਆਵਾਮ ਮੁਤਾਲਬੇ ਕਰਦੀ ਹੈ ਔਰ ਮੁਤਾਲਬੇ ਸੁਣਨੇ ਚਾਹੀਦੇ और ये मुतालबे को नाराज नहीं होना चाहिए। नहीं मुतालबे की अपनी जगह, लेकिन पीपल्स पार्टी अगर स्टांस पे आ जाए, आज इंतजामी बुनियादां ते वसीले दियो ਅਸੀਂ ਮੰਨ ਲਿਆ, कमीशन बनाया जाए कि लिसानी बुनियादां की तकसीम करना है, इंतजामी बुनियादां की तकसीम करना है। जे ਤੁਸੀਂ ਜਨੂਬੀ ਪੰਜਾਬ ਦੀ ਗੱਲ ਕਰ ਲਓ, ਪੰਜਾਬ ਸਿੰਧ ਦੇ ਵੀ ਪੰਜ ਜ਼ਿਲ੍ਹੇ ਆਣਗੇ। ਤੁਸੀਂ ਜਿਹੜੀ ਗੱਲ ਕੀਤੀ ਹੈ ਕਲਾਸ ਵਾਲੀ ਰਿਸੋਰਸਿਸ ਦੀ ਕਿ ਇਨਫਰਾਸਟ੍ਰਕਚਰ ਹੋਵੇ, ਹਰ ਪਾਸੇ ਪਹੁੰਚ ਜਾਵੇ ਵਸੀਲੇ ਔਰ ਉੱਥੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲੇ, ਇਹ ਇੰਤਜ਼ਾਮੀ ਬੁਨਿਆਦਾਂ ਨੇ। ਔਰ ਇਹ ਬੇਸ਼ੱਕ ਜ਼ਿਲ੍ਹੀ ਗਵਰਨਮੈਂਟਾਂ ਬਣਾ ਲਓ, ਉਹਦੇ ਨਾਲ ਕੋਈ ਰੌਲਾ ਨਹੀਂ, ਪਰ ਜਿਸਲੇ ਪੋਲੀਟੀਕਲ ਪਾਰਟੀਜ਼ ਪੰਜਾਬ ਦੀ ਜਾਂ ਸੂਬਿਆਂ ਦੀ ਤਕਸੀਮ ਦੀ ਗੱਲ ਕਰਦੀ ਹੈ ਔਰ ਫਿਰ ਉਹ ਪਾਰਟੀ ਉਹਦੇ ਨਾਲ ਵੀ ਖੜੀ ਹੋ ਜਾਂਦੀ ਹੈ। ਇਹ ਸਵਾਲ ਤੁਹਾਨੂੰ ਕੀਤਾ ਗਿਆ ਸੀ ਕਿ ਪੀਪਲ ਪਾਰਟੀ ਹੁਣ ਪੰਜਾਬ ਦੇ ਅੰਦਰ ਸਾਊਥ ਹੈਗਾ, ਸਿੰਧ ਦਾ ਸਾਊਥ ਨਹੀਂ ਹੈਗਾ, ਸਟੇਟਿੰਗ ਦਾ ਸਾਊਥ ਨਹੀਂ ਹੈਗਾ, ਇਹ ਸਾਊਥ ਪੰਜਾਬ ਬਣਾ। ਅੱਛਾ ਜੀ, ਗੱਲ ਇਹ ਮੈਂ ਜਵਾਬ ਦੇਣਾ ਨਹੀਂ ਮੈਂ ਸ਼ਾਮ ਸਾਹਿਬ ਵੱਲੋਂ ਜਵਾਬ ਹੀ ਅਫਜ਼ਲ ਸਾਰੇ ਬੜੇ ਮਸ਼ਹੂਰ ਸ਼ਾਇਰ ਨੇ, ਸ਼ਾਇਰ ਮਾਜ਼ਰਤ ਨਾਲ ਉਹ ਗਾਣਾ ਨਹੀਂ ਸ਼ੱਕਰ ਮੰਡਾ ਨੇ, ਇਹ ਇਹਨਾਂ ਦੀ ਸ਼ੱਕਰ ਮੰਡੀ ਚੱਲਦੀ। ਦੇਖੋ ਗੱਲ ਤੁਹਾਡੀ ਜਿਹੜੀ ਹੈ ਨਾ, ईमानदारी की गल है, मेरी सोच शायद गलत होए, लेकिन पीपल्स पार्टी को तुहान जड़ा ना, अच्छा मैंने दसो आ दी एक नवा बयानिया है कि जी पीपल पार्टी पंजाब की तकसीम क्यों चाहती है। जेडे साउथ यूसुफ रजा गिलानी वो सिंधी है या पंजाबी है, शाह महमूद कुरैशी सिंधी है या पंजाबी है, तुहाडे पंजाबी सियासतदान क्यों तकसीम का नाम लेंदे, तुहाडी पंजाब असम्बली करारदाद क्यों पास की है, सिंध असम्बली ते पंजाब दे सूबे की करारदाद नहीं पास की, बलोचिस्तान असम्बली ते नहीं की। सर गल उत्थे शुरू हुंदी है सर, ਤੁਸੀਂ ਤਾਂ ਨਾਲ ਆਓ। ਗੱਲ ਪਾਰਟੀ ਦੀ ਹੈ, गल पीपल्स पार्टी वाली है, पर गंगू तेली का भी ध्यान रखो, सिर्फ डीएमजी का या सरमायादार खाजे साहब का ना ध्यान रखो, गंगू तेली का भी। और जदों तुसी गंगू तेली का ध्यान रखोगे तो कोई सूबे नहीं मंगेगा। ਚੰਦ ਸਾਹਿਬ ਸਿੰਧ ਦੇ ਅੰਦਰ ਵੀ ਤੇ ਖਿਆਲ ਕਰਾ ਲਓ ਨਾ ਗੱਗੂ ਤੇਲੀ ਦਾ। मैं आख्या ਚੰਦ ਸਾਹਿਬ ਮੈਨੂੰ ਅਰਜ਼ ਕਰਨ ਦਿਓ, ਸੂਬਾ ਬਣ ਗਿਆ, ਸੂਬਾ ਬਣ ਗਿਆ, ਮੁਲਤਾਨ ਕੈਪੀਟਲ ਬਣ ਗਿਆ, ਜਿਹੜਾ ਬੰਦਾ ਹਾਸਲਪੁਰ ਬੈਠਾ ਉਹਦੇ ਨਾਲ ਤੁਸੀਂ ਕੀ ਕਰਨਾ, ਉਹਦੇ ਹਾਸਲਪੁਰ ਨਾਲ ਕੀ ਕਰਨਾ ਜੇ, ਉਹਦੇ ਨਾਲ ਵੀ ਇਹ ਉਸੇ ਜਿਵੇਂ ਅੱਜ ਲਾਹੌਰ ਨਾਲ ਹੋ ਰਹੀ ਹੈ। ਵੰਡ ਪੂਰੀ ਕਰ ਦਿਓ, ਐਨਐਫਸੀ ਅਵਾਰਡ ਤੋਂ ਬਾਅਦ ਜ਼ਿਲ੍ਹਿਆਂ ਦੇ ਅੰਦਰ ਤੁਸੀਂ ਪੂਰੀ ਤਕਸੀਮ ਕਰ ਦਿਓ, ਸੂਬਿਆਂ ਨੂੰ ਵੰਡ ਕੇ ਤੁਸੀਂ ਉਹੀ ਜਿਹੜਾ ਤਬਕਾ ਹੈ। ਸਰ ਮੇਰੀ ਅਰਜ਼ ਸੁਣੋ, ਸਰ ਮੇਰੀ ਅਰਜ਼ ਸੁਣੋ, ਤੁਸੀਂ ਪੰਜਾਬ ਨੂੰ ਵੰਡ ਕੇ ਤੇ ਉਹਨਾਂ ਲੋਕਾਂ ਨੂੰ ਤੁਸੀਂ ਜਿਹੜੀ ਐਲੀਟ ਹੈ ਤੁਸੀਂ ਉਹਨਾਂ ਨੂੰ ਹੋਰ ਉਹਨਾਂ ਦੇ ਮੂੰਹ ਨੂੰ ਕੁਝ ਲਾਉਣਾ ਚਾਹ ਰਹੇ ਹੋ। ਅਸੀਂ ਤੇ ਇਹ ਕਹਿੰਦੇ ਆ ਕਿ ਇਹਦੇ ਤੇ ਗੱਲ ਹੁਣ ਕਿਹੜੇ ਸੋਸ਼ਲਿਸਟ ਦੀ ਹਕੂਮਤ ਹੈ ਜਿਹੜੀ ਤੁਹਾਨੂੰ ਦੇਖੋ ਸੋਸ਼ਲ ਅੱਛਾ ਠੀਕ ਬਾਤ ਕਰ ਸਕਦਾ, ਪਲੀਜ਼ ਸਾਰੇ ਤਸ਼ਰੀਫ ਰੱਖੋ, ਵਿੱਚੋਂ ਉੱਪਰ ਨਾ। हाँ जी, तो बस आवाज आ रही जी। ਤੁਸੀਂ ਜਨਾਬ ਸਵਾਲ ਕਿਹਨਾਂ ਨਾਲ ਹੈ? ਤੁਸੀਂ ਜਨਾਬ ਜਿਵੇਂ ਖੋਸਾ ਦੀ ਸੱਤਾ ਜ਼ਿਕਰ ਸੂਬੇ ਬਣਾ ਦਿਓ, ਉਹ ਬਾਤ ਦੀ ਗੱਲ ਹੈ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਬਹੁਤ ਲੰਬੀ ਚੌੜੀ ਗੱਲ ਨਹੀਂ। ਮੈਂ ਮਲਕ ਸਾਹਿਬ ਦੇ ਰਾਜ ਬੈਠਾ ਲਲਿਆਣੀ ਤੇ ਮੈਂ ਉੱਥੇ ਅਰਜ਼ ਕਰ ਰਿਹਾ, ਆਵਾਜ਼ ਇੱਥੇ ਮੇਰੇ ਪਹੁੰਚ ਗਈ। ਅਰਜ਼ ਇਹ ਗਿਆ ਜ਼ੋਰ ਕਿ ਜ਼ਬਾਨ ਪੰਜਾਬੀ ਜ਼ਬਾਨ ਨੂੰ ਪਟਵਾਰੀ, ਸਰਾਇਕੀ, ਫਲਾਂ ਝਗੜੀ, ਚੋਪੀ ਇਹਦੇ ਨਾਵਾਂ ਤੇ ਜਿਹੜਾ ਵੰਡਿਆ ਜਾ ਰਿਹਾ ਹੈ ਕਿ ਨੂਨ ਲੀਗ ਔਰ ਪੀਪਲਸ ਪਾਰਟੀ ਦੋਨੋਂ ਇਹਦੇ ਉੱਤੇ ਮੁਤਫਿਕ ਨੇ ਔਰ ਇਹ ਕਰਨਾ ਚਾਹੁੰਦੇ ਨੇ। ਅਗਰ ਕਰਨਾ ਚਾਹੁੰਦੇ ਹੋ ਇਹਦੀ ਥੋੜਾ ਵਜ਼ਾਹਤ ਕਰ ਦਿਓ ਪਲੀਜ਼।
ਸਾਹਿਬ ਤੁਹਾਡੀ ਬੜੀ ਵੱਡੀ ਗੱਲ ਹੈ। ਮੈਂ ਕਿ ਕਿਉਂਕਿ ਤੁਹਾਡਾ ਜਿਹੜੇ ਦੋਸਤ ਇੱਥੇ ਖਾਮੋਸ਼ ਪਲੀਜ਼, ਗੱਲ ਸੁਣ ਕੇ। ਦੇਖੋ, ਮੈਂ ਜਿਹੜੇ ਕੋਈ ਇੱਥੇ ਇਲਮੀ ਤਹਿਕੀਕੀ ਲੋਕ ਨੇ ਜਿਨ੍ਹਾਂ ਨੇ ਇਹਦੇ ਤੇ ਕੰਮ ਕੀਤਾ ਹੈ, ਮੇਰਾ ਤਾਂ ਇੱਕ ਲੇਮੈਨ ਦੀ ਤੌਰ ਤੇ ਇੱਕ ਪਸੰਦ ਨਾਪਸੰਦ ਦੀ ਬੁਨਿਆਦ ਤੇ ਕੋਈ ਮੁਕਾਬਲਾ ਤੁਹਾਡੇ ਨਾਲ ਹੋ ਸਕਦਾ ਹੈ। ਤੁਸੀਂ ਸਾਰੇ ਬੇਲਮ ਲੋਕ ਹੋ, ਤੁਸੀਂ ਇਹਦੇ ਤੇ ਆਪਣੀ ਤਹਿਕੀਕ ਕੀਤੀ ਹੈ, ਰਿਸਰਚ ਕੀਤੀ ਹੈ। ਅਫਜ਼ਾਲ ਸਾਹਿਬ ਜਦੋਂ ਹੋ ਕੇ ਗੱਲ ਕਰ ਸਕਦੇ ਨੇ, ਮੈਂ ਨਹੀਂ ਕਰ ਸਕਦਾ। ਮੇਰਾ ਤੁਹਾਡਾ ਸ਼ੁਭਾ ਮੁਖਤਲਫ ਹੈ। ਮੈਂ ਤੇ ਇੱਕ ਅਵਾਮੀ ਨੁਮਾਇੰਦਾ ਹਾਂ। मैं कम अज़ कम अवामी एहसासात और जज्बात की तर्जमानी बड़े भरपूर अंदाज कर सकता और वो करदे मैं समझदा नहीं। वो जज्बात की तर्जमानी करन लग्या मैनूं बिल्कुल किसी भी इख्तलाफ का भी डर नहीं और मैं किसी को दब के भी गल नहीं करता। मैं चाहे अपनी मैं तो मुराद मैं की गल नहीं कि मैं अपनी ज़ात की गल कर रहा। मैं ऑनेस्टली स्पीकिंग मैं इको गल कहना चाहता। देखो, मैनू सिर्फ एक लोकल इंपावरमेंट की जरूरत है। अगर ये रियासत लोकल इंपावरमेंट एक कोई बिल्कुल नॉवल आइडिया नहीं है। हिंदुस्तान जिस वे इन्होंने ये तकसीम की उत्थे चंडीगढ़ को वखरा किया, उन्होंने हरियाणा वखरा किया तो उन्होंने लिंग्विस्टिक बेसिस से किया। उनकी जिन्नी भी वंड नज़र आ रही है इंतजामी पर वो ओनरशिप लिंग्विस्टिक है। उन्होंने उन्होंने डिवीजन्स को किया। क्या उस तजर्बे तो तुसी कुछ सीखा है कि क्या उन्होंने हुकूमत बेहतर हुई? क्या उन्होंने लोगों के जिहड़े इंपावरमेंट ऑफ पीपल का कॉन्सैप्ट है, क्या इस डेमोक्रेटिक प्रोजेक्ट में जिहड़ा जो भी जमहूरी प्रोजेक्ट दुनिया किते उन्होंने अपनी अपनी मुश्किलात ने अपने अपने बॉटल नेक्स ने उनके अपने रोड बंप्स आते हैं, उन्हें उन्होंने क्रॉस करना उन्होंने कहना है कई मुश्किल हैं। असल मुद्दा मेरा तुहाडा सारिਆਂ ਦਾ चाहे असी पंजाबी प्यारे बन के गल करिए या असी अवामी हकूक की गल करते हैं, गल करके अगे चलीए रस्ते ਜਿਹੜੀਆਂ मुश्किलात ने असी अबूर करनियां हैं तो सवाल है कि मेरी ओनरशिप किस चीज़ की आती है। तो क्या ये मसले इंतज़ामी और एडमिनिस्ट्रेटिव इन्हों को कोई जो एक्सपीरियंसिस ने कुछ सीख सके हैं कि नहीं सीख सके? हाँ, मैं थोड़ी इस गल नाल बड़ा अच्छा मेरे भाई ने छोटे भाई ने चंद साहब नाल सवाल किया और उस सवाल के विच बड़ी जान है कि अगर पीपल्स पार्टी जनूबी पंजाब सूबे का तकाजा करती है तो सिंध सूबा बनने से मुखालफत करती है तो ये जवाब तो चंद साहब को देने पैंदे। मैं जनरल सोहेल बड़ैल साहब देते एक मैं आखिरी जुमला कह के इजाजत गल खत्म करांगा। लेकिन ये पीपल्स पार्टी की ये पोजीशन कि जिहड़े उत्थों के मकामी लोग ने जिहड़े जिन्हों का नाम चंद साहब ने लिया, मे बी यूसुफ रज़ा गिलानी साहब या कोई, असी पिछले कुछ अरसे तो एक बड़ी तहरीक देखी जो जनूबी पंजाब महाज बनया तो सारिया जमातों के लोग उस महाज चले गए। इस चंद साहब की गल च डाढ़ा वजन है कि जो मैं वो पेपर पढ़े ने वो जी करारदाद पास हुई पंजाब असैम्बली चों वो जनूबी सूबा बनाने की करारदाद पास हुई और उतों के जिन्ने मुंतखब नुमाइंदे ने सब ने किया, एक भी डिसेंटिंग वॉइस नहीं होते। और फिर जी तीसरी ये गल है तुसीं जिहड़ा हुण सवाल पूछे कि पोठोहारी या सराइकी तो वंड तो पंजाबी की है, सारे पंजाबी बोलते हैं तो वंड पंजाबी। अगर ये कोई इंतजामी बेहतरी और इंपावरमेंट ऑफ पीपल का कोई मसला पैदा पूरा होता है तो फिर तो ये हक गल की जा सकती। लेकिन अगर ये इस बुनियाद को हट के सिर्फ इसका नुकसान ये आए कि पंजाब में वंडिया जा रहा है और वो तकसीम जी अवामी सतह पर कोई फायदा नहीं होना और वो लोग जो उत्थों ये मसला उठाते हैं कि सानू अलहदा सूबे मिलने चाहिए उन्होंने भी तुहानू मुकालमा करने की जरूरत है, इनू वसी करने की मुकालमे की जरूरत है, बैठने की लोड़ है कि आपस में गलबात हो और फिर खत्मी नतीजे तक पहुँचिए। हुण अजकल मैं देखिए इस गल बड़ा कुछ साडे बड़े संजीदा लोग इस मामले को लैके बाहर निकले हुए हैं और उन्होंने ख्याल है मैं एडवोकेट हाँ लोकल गवर्नमेंट से, इंपावर्ड लोकल गवर्नमेंट से।
ਮੇਰੀ ਵਕਾਲਤ ਇਸ ਗੱਲ ਤੇ, ਮੈਂ ਹਰ ਜਗ੍ਹਾ ਤੇ ਇਸ ਗੱਲ ਤੇ ਜ਼ੋਰ ਪਾ ਰਿਹਾ ਕਿ ਪ੍ਰੋਵਿੰਸ਼ੀਅਲ ਫਾਈਨਾਂਸ ਕਮਿਸ਼ਨ ਆਪਣੇ ਵਸਾਇਲ ਦੀ ਤਕਸੀਮ ਬਿਲਕੁਲ ਅਸੂਲ ਦੇ ਮੁਤਾਬਕ ਜਿਵੇਂ NFC ਨੇ ਕੀਤੀ ਐਵੇਂ PFCs ਵੀ ਆਪਣੇ ਜ਼ਿਲ੍ਹੇ ਤੱਕ ਥੱਲੇ ਭੇਜ ਦੇਣ ਤੇ ਸ਼ਾਇਦ ਉਹ ਇੰਪਾਵਰਮੈਂਟ ਦਾ ਫਾਰਮ ਵੈਸੇ ਹੀ ਪੂਰਾ ਹੋ ਜਾਏ। ਇਸ ਤਰ੍ਹਾਂ ਦੀ ਬਹਿਸ ਹੈ, ਇਹਦੇ ਤੇ ਜੇ ਕਾਫੀ ਗੱਲਬਾਤ ਦੀ ਲੋੜ ਹੈ, ਇਹਦੇ ਤੇ ਤੁਹਾਨੂੰ ਸਭ ਦੀ ਰਾਏ ਸੁਣਨੀ ਚਾਹੀਦੀ, ਦੇਖਣੀ ਚਾਹੀਦੀ। ਮਲਕ ਸਾਹਿਬ ਬਹੁਤ ਸ਼ੁਕਰੀਆ। ਮੈਂ ਸੁਹੇਲ ਬਣਾਏ ਸਾਹਿਬ ਸਾਰੀ ਗੁਫ਼ਤਗੂ ਤੇ ਤੁਹਾਡਾ ਇੱਕ ਮਿੰਟ ਅਫਸਰ ਸਾਹਿਬ ਜਰਾ ਮੈਨੂੰ ਗੱਲ ਕਰਨ ਤੋਂ ਮੈਂ ਜਰਾ ਗੱਲ ਨੂੰ ਕਹਾਂਗਾ ਜੀ ਭਾਈ ਮੇਰਾ ਸਵਾਲ ਚੰਦ ਸਾਹਿਬ ਨਾਲ ਹੈ। ਪੰਜਾਬੀ ਕਾਨਫਰੰਸ ਐਸੀ ਪੋਲਿਟਿਕਸ ਹਲੇ ਲੈ ਕੇ ਚਲੇ ਗਏ ਕਾਨਫਰੰਸ ਸਾਰੀ ਉਹ ਸਿਆਸਤ ਦੀ Politics, ਸਿਆਸਤ ਦੀ ਗੱਲ ਨਹੀਂ ਕਰਨੀ। ਜਦੋਂ ਉਹਦਾ ਨਾ ਹੀ ਪੰਜਾਬ ਦਾ ਸਿਆਸੀ ਬਿਆਨੀਆ ਤੇ ਹੋਰ ਕਰਨਾ ਕੀ ਜੇ ਨਹੀਂ ਬਲੋਚ ਕੌਮ ਦੀ ਜੋ ਹਿਸਟਰੀ ਦੱਸੀ ਹੈ ਅੱਜ ਵੀ ਜੋ ਹੈ ਨਾ ਸਤਗਰੇ ਦੇ ਅੰਦਰ ਬਲੋਚ ਕੌਮ ਬੈਠੀ ਜਿਨ੍ਹਾਂ ਨੇ ਦਿੱਲੀ ਫਤਹ ਕਰਕੇ ਦਿੱਤੀ ਔਰ ਉਹ ਵੀ ਪੰਜਾਬ ਵਿੱਚ ਫਤਹ ਕਰਨ ਆਏ ਨੇ। ਦੂਸਰੀ ਗੱਲ ਤੁਸੀਂ ਇਹ ਕੀਤੀ ਹੈ ਸਾਡੀ ਇਸ ਹਿਸਟਰੀ 5/12 ਤੋਂ ਸ਼ੁਰੂ ਹੁੰਦੀ ਹੈ। ਇਹ DCC ਸਿਸਟਮ ਦੇ ਤਾਂ ਬਾਅਦ ਵਿੱਚ ਆ ਰਿਹਾ ਹੈ। ਤਾਰੀਖ ਨੂੰ ਪਹਿਲੇ ਦੁਹਰਾਓ ਨਾ ਕਿ ਤਾਰੀਖ ਕੀ ਸੀ ਤੇ ਪੰਜਾਬ ਦੀ ਤਾਰੀਖ ਹੁਣ ਚਾਰ ਸਵਾਲ ਸੁਣਨਾ ਕਿ ਮੇਰਾ ਸਵਾਲ ਚੰਦ ਸਾਹਿਬ ਕੋਲ ਹੈ। ਮੈਂ ਗੁਰਦਿਸ਼ਤਾ 24 ਸਾਲ ਤੋਂ ਕਰਾਚੀ 'ਚ ਰਹਿਣਾ। ਜਿਹੜੀ ਬੁਨਿਆਦ ਤੇ ਇਹਨਾਂ ਨੇ ਪੰਜਾਬ ਦੇ ਉੱਤੇ ਕ੍ਰਿਟਿਸਿਜ਼ਮ ਕੀਤਾ ਕਿਸੇ ਇੱਕ ਪੈਰਾਮੀਟਰ ਨਾਲ, ਇਹ ਸਿੰਧ ਦੀ ਪ੍ਰਾਇੋਰਟੀ ਦਿਖਾ ਦੇਣ ਜਿੱਥੇ 15 ਸਾਲ ਤੋਂ PP ਹੈ ਓਵਰ ਪੰਜਾਬ। ਦੇਖੋ ਅਗਰ ਸਿੰਧ ਚ ਪੀਪਲ ਪਾਰਟੀ ਕੰਮ ਨਹੀਂ ਕਰ ਰਹੀ ਲੋਕ ਨੂੰ ਵੋਟ ਕਿਉਂ ਦੇਣਗੇ? ਇੱਕ ਦੂਜੀ ਗੱਲ ਹੈ ਕਿ ਵੋਟ ਦੇ ਲੋਕ ਦਿੰਦੇ ਪੈਣ और ट्रैवलिंग बाकी अगर वो काम नहीं करेगा तो मैं उस गाल की बताता कि अगर नहीं मेरे सूबे की जी गल मलक साहब की थी गल तो ये सूबे तकसीम की पीपल्स पार्टी नहीं है पंजाबियों का अपना मुतालबा है सूबे का असल मसला है पीपल्स पार्टी का मुतालबा नहीं ये पंजाबियों का अपना मुतालबा है एक न्यू पार्टी का मुतालबा। ਚੰਦ ਸਾਹਿਬ ਅਨਵਰ ਜੈਡੀਓ ਸਾਹਿਬ ਸਾਡੇ ਸਿੱਧੀ ਦੋਸਤ ਨੇ। ਇੱਕ ਮਿੰਟ ਜੀ ਆਰਾਮ ਨਾਲ ਜਰਾ ਗੱਲ ਸੁਣੋ ਬਈ। ਜੈਡੀਓ ਸਾਹਿਬ ਸਾਡੇ ਮਹਿਮਾਨ ਨੇ ਸਰ ਉਹਨਾਂ ਦਾ ਅਸੀਂ ਸਵਾਲ ਆਖਰੀ ਸਵਾਲ ਹੈ ਆਖਰੀ ਮਾਈਕ੍ਰੋਫੋਨ ਦਿਓ और हाँ आखिरी सवाल खामोशी प्लीज ਬਿਲਾਵਲ ਭੁੱਟੋ ਕਹਿ ਦੇਵੇ। ਅੱਛਾ ਇੱਕ ਗੱਲ ਦੀ ਮੈਨੂੰ ਇਜਾਜ਼ਤ ਦਿੰਦੇ ਜੇ ਇਕਬਾਲ ਸਾਹਿਬ ਵੀ ਤੁਹਾਡੇ ਸਵਾਲ ਤੋਂ ਪਹਿਲੇ ਇੱਕ ਗੱਲ ਦੀ ਇਜਾਜ਼ਤ ਦਿੰਦੇ। ਮੈਂ ਥੋੜਾ ਜਿਹਾ ਹੈਰਾਨ ਵੀ ਹੋ ਰਿਹਾ। ਉਹ ਭਾਈ ਇਹਦੇ ਪਿੱਛੇ ਚੰਦ ਮਹੀਨੇ ਪਹਿਲੇ ਸੂਬਿਆਂ ਦੀ ਬੁਨਿਆਦ ਤੇ ਨਹਿਰਾਂ ਦੀ ਤਕਸੀਮ ਦਾ ਝਗੜਾ ਸੀ, ਉਹ ਤੇ ਹੋਇਆ ਨਹੀਂ। ਕਿੱਥੋਂ ਦੀ ਗੱਲ ਤੇ ਕਿੱਥੇ ਕਰਦੇ ਨੇ? ਬੜਾ ਲੰਮਾ ਪਿੰਡ ਹੈ ਤੇ ਵੱਡੀ ਗੱਲ ਹੈ। ਜਿਹੜੇ ਨਿਆਮਰ ਸਾਹਿਬ ਤੁਰੇ ਨੇ ਪੀਪਲ ਪਾਰਟੀ ਤੁਰੇ ਹੋਏ ऐसे गवाह ले जाके बंद के खामोशी आखिरी सवाल है। मेरे ख्याल में मेरी आवाज आ रही है। बीबीएन घरों बोल के होती है जरूर बोलने पर एक हार नहीं है इतने साडा राग। मेरा नाम अमरवल चाटे है। मैं बेसिकली लाड़काने का ते गुज़श्ता 15 साल से मैं लाहौर रहना। मेरी जी चंद साहब ने गल की थी कि पीपल्स पार्टी का मुतालबा नहीं है कि आवाम का मुतालबा है। मैं एक बात करना चाह रहा हूँ, सिंध के आवाम का मुतालबा नहीं है। सिंध की पीपल्स पार्टी का मुतालबा है। पंजाब की वन सिंध के आवाम का मुतालबा नहीं है। अगर पंजाब का अगर सिंध का कोई इंटेलेक्चुअल भी गल करता है तो पीपल्स पार्टी का इंटेलेक्चुअल है, वो सिंध की आवाम का इंटेलेक्चुअल नुमाइंदा नहीं है। पंजाब की बनती है छोटी सी गल में करना तो लेफ्ट और राइट पर पंजाब के बहुत बड़े नाम बैठे हैं। पंजाब एक हिस्ट्री है, साड़ी 5000 साल की हिस्ट्री है। असी और 5000 साल जीना है, इतने रहना है। ये साड़ी धरती है, साड़ी बोली है, साड़ी माँ है। मुगलों की हुकूमत नहीं है कि तुम सिंध को और पंजाब पर कब्जा करो, फरा पर कब्जा करो, अपनी सल्तनत में शामिल करते जाओ और तकसीम करते जाओ और लोगों को हिस्सा दो। और ये अंग्रेजों की हुकूमत नहीं है।
कि तुसी सिंध को बॉम्बे का हिस्सा कर दो, पंजाब को फिलहाल का हिस्सा कर दो, उसको उसका हिस्सा कर दो। पाकिस्तान एक फेडरेशन है, फेडरेशन का आसान मतलब आवाम को पता है कि हम सारी जितनी भी इकाइयां हैं वो इस सल्तनत में, इस मुल्क में, इस फेडरेशन में अपनी मर्जी से शामिल हुई हैं। हम अपनी मर्जी से शामिल हुए हैं और हम तकसीम होना नहीं चाहते। आप सबने ये बात की कि मसाइल जो हैं वो इक़्तिदार में हिस्से का है, मसाइल जो है वो सियासी नुमाइंदगी ना मिलने का है। उसी सियासी नुमाइंदगी ठीक करो, लोगों को अपना इक़्तिदार दो, नहीं किए। बहुत शुक्रिया ਬੀਬੀਆਂ ਸਾਡੀਆਂ ਬੈਠੀਆਂ ਨੇ, ਇਹਨਾਂ ਦੇ ਵੱਲੋਂ ਵੀ ਅਸੀਂ ਇੱਕ ਸਵਾਲ ਨਹੀਂ ਇਹਨਾਂ ਨੇ ਅੱਲਾ ਦੀ ਰਾਹ ਤੇ ਗੱਲ ਕੀਤੀ। ਨਹੀਂ ਇੱਕ ਮਿੰਟ ਜੋ ਪਰ ਇਧਰ ਆ ਬੋਲੋ ਜੀ ਸਰ 78 ਸਾਲਾਂ ਤੋਂ ਮੇਰੇ ਕਰ ਲਓ 78 ਸਾਲਾਂ ਤੋਂ ਮੇਨ ਸਟ੍ਰੀਮ ਮੀਡੀਆ ਔਰ ਸਾਡੀ ਐਲੀਟ ਕਲਾਸ ਅਸੈਂਬਲੀਆਂ 'ਚ ਬੈਠੀ ਹੋਈ ਹੈ ਦੂਸਰੀ, ਹਮੇਸ਼ਾ ਪੰਜਾਬ ਦੇ ਜਿਹੜੇ ਹੀਰੋਜ਼ ਨੇ ਉਹਨਾਂ ਨੂੰ ਵਿਲਨ ਬਣਾ ਕੇ ਪੇਸ਼ ਕਰਦੇ ਨੇ ਆਵਾਮ ਦੇ ਸਾਹਮਣੇ। ਉਹਨਾਂ ਨੂੰ ਦੱਸਦੇ ਨੇ ਕਿ ਇਹ ਤੁਹਾਡੇ ਜਿਹੜੇ ਹੀਰੋ ਨੇ ਤੇ ਵਿਲਨ ਹੈਗੇ ਨੇ। ਤੁਹਾਡੇ ਹੀਰੋ ਜਿਹੜੇ ਨੇ ਮਤਲਬ ਜਿਵੇਂ ਮਹਾਰਾਜਾ ਰਣਜੀਤ ਸਿੰਘ ਹੈ, ਪੰਜਾਬ ਦਾ ਇੱਕ ਬਹੁਤ ਵੱਡਾ ਨਾਮ ਹੈ। ਪੰਜਾਬ ਚੋਣਾਂ ਹਕੂਮਤ ਕਿੱਥੋਂ ਤੱਕ ਜਾ ਕੇ ਕੀਤੀ ਹੈ, ਬਜਾਏ ਕਿ ਉਹਦੇ ਲਈ ਕੋਈ ਪੋਜ਼ਿਟਿਵ ਆਪਣਾ ਪੁਆਇੰਟ ਆਫ ਵਿਊ ਦੱਸਣਾ, ਹਮੇਸ਼ਾ ਨੈਗੇਟਿਵਿਟੀ ਫੈਲਾਉਂਦੇ ਨੇ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਾਡਾ ਹੀਰੋ ਹੈ ਕਿ ਵਿਲਨ। ਉਹ ਜਿਹੜੇ ਵਿਲਨ ਨੇ ਜਿਨ੍ਹਾਂ ਨੇ ਹਮੇਸ਼ਾ ਸਾਡੇ ਪੰਜਾਬ ਤੇ ਹਮਲੇ ਕਰਕੇ ਸਾਡਾ ਕਤਲੇਆਮ ਕੀਤਾ, ਸਾਡੇ ਲੋਕ ਇੱਥੇ ਲੁੱਟਮਾਰ ਕੀਤੀ, ਸਾਡਾ ਇੱਥੇ ਔਰਤਾਂ ਨੂੰ ਚੁੱਕ ਕੇ ਲੈ ਗਏ, ਉਹਨਾਂ ਦੇ ਬਾਰੇ ਕਦੇ ਗੱਲ ਨਹੀਂ ਕੀਤੀ। ਬਹੁਤ ਸ਼ੁਕਰੀਆ। ਥੈਂਕ ਯੂ। ਅੱਛਾ ਜੀ, ਇਹ ਬਿਲਕੁਲ ਮੈਂ